ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 22 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਅਨ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਰਿਐਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਆ, ਕਸਟਮ ਘਰ ਬਣਵਾਉਣਾ ਹੈ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ ਕਰੋ ਰਿਐਲਟਰ ਕਮਲਜੀਤ ਕੌਰ ਜੀ ਨੂੰ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ, ਐਗਲੈਸ ਕੇਕ ਵੀ ਇਹ ਬਣਾ ਕੇ ਦਿੰਦੇ ਨੇ, ਇਹਨਾਂ ਦੇ ਕੋਲ ਉਪਲਬਧ ਨੇ। ਬਰਥਡੇ, ਮੈਰਿਜਿਸ, ਵੈਡਿੰਗ, ਐਨੀਵਰਸਰੀਜ਼, ਕਿਸੇ ਵੀ ਤਰੀਕੇ ਦੀ ਖੁਸ਼ੀ ਦੇ ਮੌਕੇ ਤੁਹਾਨੂੰ ਕੇਕ ਚਾਹੀਦਾ ਹੋਵੇ, ਤੁਸੀਂ ਇਹਨਾਂ ਤੋਂ ਕਸਟਮ ਕੇਕ ਅਤੇ ਕੇਕਸ ਜਿਹੜੇ ਉੱਥੋਂ ਬਾਏ ਕਰ ਸਕਦੇ ਹੋ। ਕਲੋਵਿਸ ਦੇ ਵਿੱਚ ਲੋਕੇਟਡ ਨੇ। ਨੰਬਰ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਆਪਾਂ ਜੋ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ, ਦੁਨੀਆ 'ਚ ਕੀ ਵਾਪਰ ਰਿਹਾ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਟਰੰਪ ਉਹਨਾਂ ਨੇ ਇੱਕ ਆਰਡਰ ਜਿਹੜਾ ਜਾਰੀ ਕੀਤਾ, ਜਿਹਦੇ ਮੁਤਾਬਕ ਰਿਫਿਊਜੀ ਟਰੈਵਲ ਟੂ US ਸਸਪੈਂਡ ਕਰ ਦਿੱਤਾ ਗਿਆ। ਇਹ ਵੀ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਮੁਤਾਬਕ ਵਾਈਟ ਹਾਊਸ ਦੇ ਵਿੱਚ ਇੱਕ ਵਾਈਟ ਹਾਊਸ, ਇੱਕ ਡਿਪਾਰਟਮੈਂਟ ਹੈਗੀ ਹੈ US ਗਵਰਨਮੈਂਟ ਦੀ, DEI, ਜਿਹੜੀ ਡਾਇਵਰਸਿਟੀ, ਇਕੁਇਟੀ ਤੇ ਇਨਕਲੂਜਨ। ਉਸ ਡਿਪਾਰਟਮੈਂਟ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰਦੇ ਆ, ਉਹਨਾਂ ਦੀ ਅੱਜ ਸਾਰਿਆਂ ਦੀ ਛੁੱਟੀ ਕਰ ਦਿੱਤੀ ਗਈ ਹੈਗੀ ਆ, ਉਹਨਾਂ ਨੂੰ ਪੇਡ ਲੀਵ ਦੇ ਦਿੱਤੀ ਗਈ ਹੈਗੀ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜੀ ਇਲੀਗਲ ਡਿਸਕ੍ਰਿਮੀਨੇਸ਼ਨ ਸੀ, ਉਸ ਨੂੰ ਹੁਣ ਰੀਸਟੋਰ ਕਰਕੇ ਮੈਰਿਟ ਬੇਸਡ ਓਪਰਚੁਨਿਟੀ ਦਿੱਤੀ ਜਾਊਗੀ। ਸੋ ਤੁਹਾਨੂੰ ਯਾਦ ਹੋਊਗਾ, ਪਿਛਲੇ ਕਾਫੀ ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਇਹ ਚੱਲ ਰਿਹਾ ਸੀ ਵੀ ਹਰ ਇੱਕ ਕਲਰ ਦਾ, ਰਿਲੀਜਨ ਦਾ, ਸੈਕਸ ਦਾ, ਨੈਸ਼ਨਲ ਓਰੀਜਨ ਦੇ ਬੰਦੇ ਜਿਹੜੇ ਆ ਵੱਖ-ਵੱਖ US ਦੀਆਂ ਡਿਪਾਰਟਮੈਂਟ 'ਚ ਹੋਣੀਆਂ ਚਾਹੀਦੀਆਂ। ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਨਹੀਂ, ਜੋ ਵੀ ਕਿਸੇ ਨੇ ਕਿਤੇ ਵੀ ਜੌਬ ਲੈਣੀ ਆ, ਉਹ ਮੈਰਿਟ ਬੇਸਡ ਹੋਣੀ ਚਾਹੀਦੀ ਆ। ਤੇ ਸਾਰੇ ਬੰਦੇ ਜਿਹੜੇ ਆ, ਇਹ ਉਹਨਾਂ ਨੇ ਇਹ ਦੱਸਿਆ ਵੀ ਬੇਸਡ ਅਪੋਨ ਰੇਸ, ਰਿਲੀਜਨ, ਸੈਕਸ, ਨੈਸ਼ਨਲ ਓਰੀਜਨ ਸੇਮ ਹੈਗੇ ਆ। ਸੋ 60 ਸਾਲ ਹੋ ਗਏ ਆ ਸਿਵਲ ਰਾਈਟਸ ਐਕਟ 1984 ਦਾ ਪਾਸ ਹੋਏ ਨੂੰ, ਪਰ ਇਹ ਇੱਕ ਬਹੁਤ ਵੱਡੀ ਜਿਹੜੀ ਡਿਪਾਰਟਮੈਂਟ ਸੀ, ਜਿਹਦੇ ਵਿੱਚ 100 ਨਹੀਂ, ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਕੰਮ ਕਰਦੇ ਸੀ। ਤੇ ਕੰਪਨੀਆਂ ਦੇ ਵਿੱਚ ਵੀ ਸੀ ਬਹੁਤ ਸਾਰੀਆਂ 'ਚ ਵੀ ਤੁਹਾਨੂੰ ਹਰ ਇੱਕ ਕਮਿਊਨਿਟੀ ਦਾ ਤੁਹਾਨੂੰ ਬੰਦੇ ਜਿਹੜੇ ਆ, ਉਹ ਜਾਂ ਬੀਬੀਆਂ ਆ, ਉਹ ਜੌਬ ਦੇ ਵਿੱਚ ਰੱਖਣੀਆਂ ਪੈਣਗੀਆਂ, ਤਾਂ ਕਿ ਲੱਗੇ ਵੀ ਅਮਰੀਕਾ ਸਾਰਾ ਜਿਹੜਾ ਸਾਰੇ ਲੋਕਾਂ ਦਾ ਹੈਗਾ ਆ। ਸੋ ਉਹ ਇੱਕ ਐਗਜ਼ੀਕਿਊਟਿਵ ਆਰਡਰ ਉਹਨੇ ਜਾਰੀ ਕੀਤਾ ਸੀ। ਅੱਜ ਵਾਈਟ ਹਾਊਸ ਨੇ ਇਸ ਸੰਬੰਧ ਦੇ ਵਿੱਚ ਕਾਫੀ ਵੱਡੀ ਜਿਹੜੀ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈਗੀ ਆ। ਤੇ ਨਾਲ ਦੀ ਨਾਲ ਜਿਹੜੇ ਲੋਕ ਕੰਮ ਕਰਦੇ ਸੀ, ਉਹਨਾਂ ਨੂੰ ਪੇਡ ਲੀਵ ਦੇ ਦਿੱਤੀ ਗਈ ਹੈਗੀ। ਜੀ ਬਿਲਕੁਲ। DEI ਦੇ ਨਾਲ ਸੰਬੰਧਿਤ ਜਿਹੜੀ ਵੈਬਸਾਈਟ ਸੀਗੀ, ਜਾਂ ਵੈਬਸਾਈਟ ਦੇ ਉੱਤੇ ਜਿਹੜਾ ਵੀ ਉਹਨਾਂ ਦਾ ਜ਼ਿਕਰ ਸੀ, ਉਹ ਵੀ ਇਹਨਾਂ ਨੇ ਸਰਕਾਰੀ ਵੈਬਸਾਈਟਾਂ ਤੋਂ
ਹਟਾ ਦਿੱਤਾ ਹੈਗਾ ਆ। ਇੱਥੋਂ ਤੱਕ ਕਿ ਜਿਹੜੇ ਵਾਈਟ ਹਾਊਸ ਦੀ ਨਵੀਂ ਵੈਬਸਾਈਟ ਦੇ ਵਿੱਚ ਸੰਵਿਧਾਨ ਨੂੰ ਵੀ ਜਿਹੜਾ ਉਹਨਾਂ ਨੇ ਹਾਲ ਦੀ ਘੜੀ ਜਗ੍ਹਾ ਨਹੀਂ ਦਿੱਤੀ। ਹਾਂ, ਐਗਜ਼ੈਕਟਿਵ ਐਕਸ਼ਨਸ ਤੇ ਉਹ ਜਿਹੜੇ ਆ ਹੋਪਫੁਲੀ ਉਸ ਨੂੰ ਵੀ ਜਿਹੜਾ ਉਹਦੇ ਵਿੱਚ ਮੇਬੀ ਉਹ ਐਡ ਕਰਨਗੇ। ਪਰ ਉੱਧਰ ਨਾਲ ਦੇ ਨਾਲ ਜਿਹੜੇ DEI, ਕਿਉਂਕਿ DEI ਇੱਕ ਜਿਹੜਾ ਮੁੱਦਾ ਸੀਗਾ ਵੀ ਬਹੁਤ ਸਾਰੇ ਜਿਹੜੇ ਮਾਈਨੋਰਟੀਜ਼ ਦੇ ਜਿਹੜੇ ਲੋਕ ਆ ਉਹ ਕਹਿੰਦੇ ਸੀ ਵੀ ਉਹਨਾਂ ਨਾਲ ਇਹ ਪਾਲਿਸੀ ਲਿਆਉਣ ਦੇ ਨਾਲ ਮੌਕਾ ਮਿਲਦਾ ਆ। ਪਰ ਆਪਾਂ ਦੇਖਿਆ ਵੀ ਹੁਣ ਵੱਡੀਆਂ ਕੰਪਨੀਆਂ ਨੇ ਵੀ ਉਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਲੇਟੈਸਟ ਦੇ ਵਿੱਚ ਜਿਹੜਾ ਫੇਸਬੁੱਕ ਮੈਟਾ ਆ ਉਹਨਾਂ ਨੇ ਉਹ ਆਪਣਾ ਇੱਕ ਹਿਸਾਬ ਦੇ ਨਾਲ ਡਿਵੀਜ਼ਨ ਆ ਉਹਨਾਂ ਨੇ ਵੀ ਬੰਦ ਕਰ ਦਿੱਤਾ ਤੇ ਸਰਕਾਰ ਨੇ ਵੀ ਜਿਹੜਾ ਹੁਣ ਆਪਣਾ ਬੰਦ ਕਰ ਦਿੱਤਾ ਤੇ ਇਸ ਟਾਈਮ ਛੁੱਟੀ ਦੇ ਉੱਤੇ ਜਿਹੜੇ ਜਿੰਨੇ ਵੀ EMPLOYEE ਆ ਉਸ ਦੇ ਨਾਲ ਸੰਬੰਧਿਤ ਪੇਡ ਛੁੱਟੀ ਦੇ ਉੱਤੇ ਜਿਹੜੇ ਉਹ ਤੋੜ ਦਿੱਤੇ ਹੈਗੇ ਆ। ਸੋ ਇਹਦਾ ਬਾਅਦ ਦੇ ਵਿੱਚ ਕੀ ਹੋਊਗਾ, ਕਿੱਦਾਂ ਜਿਹੜਾ ਇਸ ਦੇ ਵਿੱਚ ਰਹੂਗਾ, ਕਿਉਂਕਿ ਸਰਕਾਰੀ ਅਹੁਦਿਆਂ ਤੋਂ ਲਾਉਣਾ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਔਖਾ ਹੁੰਦਾ ਆ, ਕੀ ਇਸ ਦੇ ਵਿੱਚ ਪੁਸ਼ਬੈਕ ਹੋਊਗੀ ਜਾਂ ਕੀ ਹੋ ਸਕਦਾ ਆ, ਉਹ ਚਲੋ ਇਵੈਂਚੁਅਲੀ ਪਤਾ ਲੱਗੂਗਾ। ਪਰ ਹਾਲ ਦੀ ਘੜੀ ਜਿਹੜਾ ਇਹਨਾਂ ਨੇ ਆਪਣੇ ਵਾਅਦਾ ਕੀਤਾ ਸੀਗਾ ਚੁਣਾਵ ਦੇ ਵਿੱਚ ਵੀ DEI ਜਿਹੜੇ ਆ ਅਸੀਂ ਉਹਨਾਂ ਨੂੰ ਖਤਮ ਕਰ ਦੇਣਾ ਆ, ਉਹਦਾ ਕੋਈ ਲੋੜ ਨਹੀਂ ਆ ਇੱਥੇ। ਤੇ ਮੈਰਿਟ ਬੇਸਡ ਜਿਹੜੀ ਆਪਾਂ ਸਿਲੈਕਸ਼ਨ ਜਿਹੜੀ ਉਹ ਕਰਿਆ ਕਰਨੀ ਆ, ਉਸ ਚੀਜ਼ ਦੇ ਉੱਤੇ ਜਿਹੜਾ ਆ ਟਰੰਪ ਹੋਣਾ ਨੇ ਇਹ ਐਕਸ਼ਨ ਸ਼ੁਰੂ ਕਰ ਦਿੱਤਾ ਹੈਗਾ ਆ। ਉਧਰ ਜਿਹੜਾ ਹਰਜੋਤ ਸਿੰਘ ਜੀ, ਟਰੰਪ ਹੋਣਾ ਨੇ ਰਸ਼ੀਆ ਯੂਕਰੇਨ ਦੀ ਵਾਰ ਨੂੰ ਤਾਂ ਕਿਹਾ ਸੀਗਾ ਵੀ ਆਉਂਦੇ ਜਿਹੜਾ ਵੀਕ 'ਚ ਖਤਮ ਕਰ ਦੇਣਾ। ਅੱਜ ਬਿਆਨ ਉਹਨਾਂ ਨੇ ਦਿੱਤਾ ਵੀ ਪੁਤਿਨ ਨੂੰ ਕਿਹਾ ਵੀ ਭਾਈ ਜੇ ਤੂੰ ਵਾਰ ਖਤਮ ਨਹੀਂ ਕੀਤੀ ਤੇ ਤੇਰੇ ਤੇ ਮੈਂ ਹੋਰ ਟੈਰਿਫ ਲਾ ਦੇਣੇ ਆ। ਪਰ ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹਦੇ ਤੇ ਸੈਂਕਸ਼ਨਾਂ ਇੰਨੀਆਂ ਕਿ ਜ਼ਿਆਦਾ ਆਲਰੇਡੀ ਲੱਗੀਆਂ ਹੋਈਆਂ, ਹੁਣ ਉਹ ਕਿਹੜੀ ਚੀਜ਼ ਉੱਤੇ ਜਿਹੜਾ ਟੈਰਿਫ ਆ ਟਰੰਪ ਹੋਣਾ ਨੇ ਉਸ ਦੇ ਉੱਤੇ ਲਾਉਣਾ ਆ ਵੀ ਜਾਂ ਅਮਰੀਕਾ ਰਸ਼ੀਆ ਦੇ ਨਾਲ ਸਿੱਧੇ ਤੌਰ ਦੇ ਉੱਤੇ ਕੋਈ ਇਸ ਟਾਈਮ ਖਰੀਦੋ ਫਰੋਖਤ ਐਕਸਪੋਰਟ ਇੰਪੋਰਟ ਜਿਹੜੀ ਆ ਉਹ ਕਰ ਰਿਹਾ ਹੋਵੇ। ਸੋ ਯੂਕਰੇਨ ਦੀ ਵਾਰ ਨੂੰ ਖਤਮ ਕਰਨ ਦੀ ਜਿਹੜੀ ਗੱਲ ਆ ਉਹ ਬਾਰ-ਬਾਰ ਕਹਿ ਰਹੇ ਆ, ਪਰ ਅਜੇ ਪੁਤਿਨ ਦੇ ਨਾਲ ਪਤਾ ਨਹੀਂ ਇਹਨਾਂ ਦੀ ਗੱਲ ਹੋਈ ਆ ਜਾਂ ਨਹੀਂ ਹੋਈ। ਕਹਿੰਦੇ ਸੀ ਪਹਿਲੇ ਦਿਨ ਜਦੋਂ ਇਨਾਗਰੇਸ਼ਨ ਹੋਈ ਸੀ ਵੀ ਮੈਂ ਉਹਦੇ ਨਾਲ ਗੱਲ ਕਰੂੰਗਾ, ਅਜੇ ਤੱਕ ਕੋਈ ਰਿਪੋਰਟ ਆਈ ਨਹੀਂ ਆ ਵੀ ਉਹਨਾਂ ਨੇ ਉਹਦੇ ਨਾਲ ਗੱਲ ਕਰ ਚੁੱਕੇ ਆ ਜਾਂ ਨਹੀਂ। 2023 ਦੇ ਵਿੱਚ ਕਿਹਾ ਸੀਗਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਹੁੰਦਾ ਤਾਂ ਮੈਂ 24 ਘੰਟਿਆਂ ਦੇ ਵਿੱਚ, ਇੱਕ ਦਿਨ ਦੇ ਵਿੱਚ ਜਿਹੜੀ ਵਾਰ ਆ ਉਸ ਨੂੰ ਸੈਟਲ ਕਰ ਦੇਣਾ। ਇਹ ਤਾਂ ਉਹੀ ਗੱਲ ਹੋ ਗਈ ਹਰਜੋਤ ਸਿੰਘ ਜੀ, ਜਿੱਦਾਂ ਮੋਦੀ ਦੇ ਉੱਥੇ ਕਈ ਮੀਡੀਆ ਵਾਲੇ ਨਹੀਂ ਰੌਲਾ ਪਾਉਂਦੇ ਸੀ, ਦੇਖੋ ਜੀ ਉੱਥੇ ਭਾਰਤੀਆਂ ਨੂੰ ਕੱਢਣ ਦੇ ਲਈ ਉਹਨੇ ਜਿਹੜੀ ਲੜਾਈ ਆ ਉਹ ਰੁਕਵਾ ਦਿੱਤੀ ਤੇ ਜਿਹੜੀ ਉਹ ਚੀਜ਼ ਆ। ਸੋ ਇਹ ਕਲੇਮ ਉਹਨਾਂ ਨੇ ਕਈ ਵਾਰ ਜਿਹੜਾ ਉਹ ਕੀਤਾ ਆ, ਪਰ ਹਾਲ ਦੀ ਘੜੀ ਪੁਤਿਨ ਪਤਾ ਨਹੀਂ ਸੁਣ ਰਿਹਾ ਜਾਂ ਨਹੀਂ। ਕੱਲ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਉਹ ਕਹਿ ਰਿਹਾ ਸੀਗਾ ਵੀ ਜੇ ਤੁਸੀਂ ਚਾਹੁੰਦੇ ਆ ਵੀ ਯੂਕਰੇਨ ਬੰਦ ਹੋਵੇ ਤਾਂ ਤਕਰੀਬਨ 2 ਲੱਖ ਨਾਟੋ ਦਾ ਫੌਜੀ ਜਿਹੜਾ ਤੁਹਾਨੂੰ ਯੂਕਰੇਨ ਦੇ ਵਿੱਚ ਲਾਉਣਾ ਪੈਣਾ ਆ। ਹੁਣ ਉਹਦੀ ਗੱਲ ਸੁਣੀ ਜਾਊਗੀ ਜਾਂ ਨਹੀਂ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਆਪਾਂ ਨੂੰ ਇਹ ਵੀ ਪਤਾ ਹੈ ਵੀ ਰਸ਼ੀਆ ਇਸ ਟਾਈਮ ਕਾਫੀ ਜ਼ਿਆਦਾ ਡਿਪਲੀਟ ਜਿਹੜਾ ਆ ਉਹ ਹੋ ਚੁੱਕਾ ਹੈ। ਫਰਵਰੀ 2022 ਦੇ ਵਿੱਚ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਸੀਗਾ। ਅਜੇ ਤੱਕ ਕੀ ਅਮਰੀਕਾ ਦੀ ਮਿਲਟਰੀ ਯੂਕਰੇਨ ਨੂੰ ਸਪੋਰਟ ਕਰਦੀ ਰਹੂਗੀ ਜਾਂ ਨਹੀਂ, ਇਸ ਬਾਰੇ ਟਰੰਪ ਹੁਣਾਂ ਨੇ ਕਲੀਅਰਲੀ ਕੋਈ ਪਲਾਨਸ ਜਿਹੜੇ ਆ ਉਹ ਦੱਸੇ ਨਹੀਂ ਹੈਗੇ। ਕਹਿੰਦੇ ਟੈਕਸ, ਟੈਰਿਫ ਤੇ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਜਾਣਗੀਆਂ ਰਸ਼ੀਆ ਦੇ ਉੱਤੇ ਯੂਕਰੇਨ ਦੀ ਵਾਰ ਨੂੰ ਜਿਹੜਾ ਉਹ ਖਤਮ ਨਹੀਂ ਕਰਦੇ ਤਾਂ, ਜੋ ਕਿ ਆਲਰੇਡੀ ਉਹ ਉਸ ਦੇ ਵਿੱਚੋਂ ਗੁਜ਼ਰ ਰਿਹਾ ਆ। ਤੇ ਉਹਨਾਂ ਨੇ ਕਿਹਾ ਵੀ ਇਟਸ ਓਨਲੀ ਗੋਇੰਗ ਟੂ ਗੈਟ ਵਰਸ, ਵੀ ਹੋਰ ਵੀ ਜ਼ਿਆਦਾ ਤੁਹਾਡੇ ਮਾੜੇ ਜਿਹੜੇ ਉਹ ਹਾਲਾਤ ਹੋਣਗੇ। ਉਹਨਾਂ ਨੇ ਨਾਲ ਆਪਣੇ ਇਸ ਚੀਜ਼ ਦੇ ਵਿੱਚ ਲਿਖਿਆ ਵੀ ਮੇਕ ਅ ਡੀਲ, no more lives should be lost। ਸੋ ਇਸ ਟਾਈਮ ਰਸ਼ੀਆ ਸਭ ਤੋਂ ਜ਼ਿਆਦਾ ਸੈਂਕਸ਼ਨਡ ਕੰਟਰੀ ਹੈਗੀ ਆ ਪੂਰੀ ਦੁਨੀਆ ਦੇ ਵਿੱਚ। ਇਕੱਲਾ ਅਮਰੀਕਾ ਹੀ ਨਹੀਂ, ਵੈਸਟ ਦੇ ਹੋਰ ਵੀ ਬਹੁਤ ਸਾਰੇ ਮੁਲਕਾਂ ਨੇ ਰੂਸ ਦੇ ਉੱਤੇ ਬਹੁਤ ਜ਼ਿਆਦੀਆਂ ਜਿਹੜੀਆਂ ਸੈਂਕਸ਼ਨਸ ਲਾਈਆਂ ਆ। ਸਵਿਫਟ ਦੇ ਵਿੱਚ ਉਹਨਾਂ ਨੂੰ ਕੱਢਿਆ ਹੋਇਆ ਆ। ਮਿਲਟਰੀ ਇੰਡਸਟਰੀਅਲ ਐਂਟਰਪ੍ਰਾਈਜ਼ ਉਹਨਾਂ ਨੂੰ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਆ। ਇੰਡੀਆ ਵਰਗੀਆਂ ਮੁਲਕਾਂ ਨੂੰ ਉਹ ਤੇਲ ਵੇਚ ਕੇ ਆਪਣਾ ਜਿਹੜਾ ਗੁਜ਼ਰ ਬਸਰ ਕਰ ਰਹੇ ਆ। ਹੁਣ ਉਹਦੇ ਵਿੱਚ ਵੀ ਜਾਂਦੇ ਆਪਾਂ ਦੇਖਿਆ ਸੀ ਪਿਛਲੇ ਪ੍ਰਸ਼ਾਸਨ ਨੇ ਇੰਡੀਆ ਨੂੰ ਜਿਹੜਾ ਕਹਿ ਦਿੱਤਾ ਵੀ ਭਾਈ ਇਹ ਵੀ ਕੰਮ ਬੰਦ ਕਰੋ, ਤੇ ਇੰਡੀਆ ਵਾਲੇ ਵੀ ਜਿਹੜੇ ਉਹ ਹੁਣ ਉਸ ਨੂੰ ਜਿਹੜਾ ਉਹ ਮੰਨਣ ਜਿਹੜਾ ਉਹ ਲੱਗ ਗਏ ਹੈਗੇ ਆ। ਸੋ ਇਹ ਜਿਹੜਾ ਲੇਟੈਸਟ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਉੱਤੇ ਟਰੰਪ ਹੋਣਾ ਦਾ ਇਹ ਬਿਆਨ ਆਇਆ ਹੈਗਾ ਆ ਜੀ। BBC ਇਹ ਰਿਪੋਰਟ ਕਰ ਰਿਹਾ ਵੀ ਜਿੰਨੇ ਵੀ ਜਿਹੜੇ ਆਲ ਰਿਫਿਊਜੀਜ਼ ਟਰੈਵਲ ਟੂ US ਇਜ਼ ਬੀਇੰਗ ਸਸਪੈਂਡਡ। ਇੱਕ ਜੋ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ। ਇਹਦਾ ਮਤਲਬ ਇਹ ਆ ਵੀ ਕਹਿੰਦੇ ਵੀ ਜਿਹੜੇ ਰਿਫਿਊਜੀਜ਼ ਨੂੰ ਪਰਮਿਸ਼ਨ ਸੀ USA ਦੇ ਵਿੱਚ ਐਂਟਰ ਹੋਣ ਦੀ ਤੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਊਗਾ USA 'ਚ ਐਂਟਰ ਹੋਣ ਦਾ। ਹੁਣ ਇਹਦਾ ਹੁਣ ਆਪਾਂ ਜਿਹੜੇ ਸਾਡੇ ਵਕੀਲ ਸਾਹਿਬ ਆ ਜੇ ਤਿਰਕੀਆਂ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੋ ਲੋਕ ਪੋਲੀਟੀਕਲ ਸਾਈਲਮ ਜਿਨ੍ਹਾਂ ਦਾ
ਆਲਰੇਡੀ ਹੋਇਆ ਆ ਤੇ ਉਹ ਟਰੈਵਲ ਕਰਨ ਗਏ ਆ ਤੇ ਉਹਨਾਂ ਨੂੰ ਦੁਬਾਰਾ ਕਿ USA ਦੇ ਵਿੱਚ ਐਂਟਰ ਕਰਨ ਦਿੱਤਾ ਜਾਊਗਾ ਜਾਂ ਨਹੀਂ, ਇਹ ਉਹਨਾਂ ਦੇ ਨਾਲ ਆਪਾਂ ਡਿਟੇਲ 'ਚ ਆਪਾਂ ਜਾਂ ਸ਼ਨੀਚਰਵਾਰ ਨੂੰ ਜੇ ਹੋ ਸਕਿਆ ਪਹਿਲਾਂ ਵੀ ਆਪਾਂ ਗੱਲਬਾਤ ਕਰਾਂਗੇ। ਤੇ ਇਹ ਵੀ BBC ਰਿਪੋਰਟ ਕਰ ਰਿਹਾ ਆ ਵੀ ਟਰੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਨੇ ਨਵੇਂ ਕੇਸ ਜਿਹੜੇ ਪੋਲੀਟੀਕਲ ਅਸਾਈਲਮ ਦੇ ਆ ਉਹ ਪ੍ਰੋਸੈਸ ਕਰਨੇ ਸਸਪੈਂਡ ਕਰ ਦਿੱਤੇ ਹੈਗੇ ਆ। ਐਗਜ਼ੀਕਿਊਟਿਵ ਆਰਡਰ ਉਹਨਾਂ ਨੇ ਮੰਡੇ ਨੂੰ ਜਾਰੀ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ USA ਦੇ ਵਿੱਚ ਰੈਕਰਡ ਲੈਵਲ ਆਫ ਮਾਈਗ੍ਰੇਸ਼ਨ ਹੋਈ ਆ ਥਰੂ US ਰਿਫਿਊਜੀ ਐਡਮਿਸ਼ਨ ਪ੍ਰੋਗਰਾਮ। ਤੇ USA ਦੇ ਕੋਲ ਇਸ ਟਾਈਮ ਅਬਿਲਿਟੀ ਨਹੀਂ ਪਈ ਇੰਨੇ ਹਜ਼ਾਰ ਜਾਂ ਲੱਖਾਂ ਮਾਈਗ੍ਰੈਂਟਸ ਨੂੰ, ਖਾਸ ਕਰਕੇ ਕਹਿੰਦੇ ਰਿਫਿਊਜੀਜ਼ ਨੂੰ ਉਹ ਅਮਰੀਕਾ ਦੇ ਵਿੱਚ ਪਨਾਹ ਦੇ ਸਕਣ। ਤੇ ਜਿਹੜੀ ਡਿਵਰਸਿਟੀ ਸਟਾਫ ਉਹਦੀ ਆਲਰੇਡੀ ਤੁਹਾਡੇ ਨਾਲ ਡਿਸਕਸ ਕਰੇ ਚੁੱਕੇ ਹੈਗੇ ਆ। ਸੋ ਪਹਿਲਾ ਦਿਨ ਜਿਹੜਾ ਟਰੰਪ ਉਹਨਾਂ ਦਾ ਸੀ ਉਹਦੇ ਵਿੱਚ ਮੋਸਟਲੀ ਉਹਨਾਂ ਨੇ ਆਫਿਸ ਦੇ ਵਿੱਚ ਪਹੁੰਚਣ ਤੋਂ ਡੋਮੈਸਟਿਕ ਇਸ਼ੂਜ਼ ਦੇ ਉੱਤੇ, ਡਾਈਵਰਸਿਟੀ ਪਾਲਿਸੀ ਦੇ ਉੱਤੇ, ਫੈਡਰਲ ਵਰਕ ਫੋਰਸ ਤੇ ਜਨਵਰੀ 6 ਵਾਲੇ ਲੋਕਾਂ ਨੂੰ ਜਿਹੜੀ ਮਾਫੀ ਦਿੱਤੀ ਹੈ ਉਹਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ, ਉਹਦੇ ਉੱਤੇ ਹੀ ਉਹਨਾਂ ਨੇ ਵਰਕ ਕੀਤਾ ਹੈਗਾ ਆ। ਰਸ਼ੀਆ ਯੂਕਰੇਨ ਦਾ ਤੁਸੀਂ ਆਲਰੇਡੀ ਡਿਸਕਸ ਕਰ ਚੁੱਕੇ ਹੈਗੇ ਆ। ਸੋ US ਰਿਫਿਊਜੀ ਸੈਟਲਮੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਨਵਰੀ 27 ਤੋਂ ਸਸਪੈਂਡ ਕਰਨ ਜਾ ਰਹੇ ਹੈਗੇ ਆ। ਕਿੰਨੇ ਲੋਕ ਇਹਦੇ ਨਾਲ ਅਫੈਕਟ ਹੋਣਗੇ, ਇਹ ਕਿਹੜੀਆਂ ਮੁਲਕਾਂ ਦੇ ਲੋਕ ਅਫੈਕਟ ਹੋਣਗੇ, ਇਹ ਆਉਣ ਵਾਲੇ ਸਮੇਂ 'ਚ ਪਤਾ ਹੋਊਗਾ। ਹਰ ਇੱਕ ਜਾਣਾ ਜੀ ਜਿਹੜਾ ਵੀ ਰਿਫਿਊਜੀ ਬੇਸ ਦੇ ਉੱਤੇ ਹੈਗਾ ਆ, ਉਹ ਹਰ ਇੱਕ ਜਾਣਾ, ਡਜ਼ਨਟ ਮੈਟਰ ਕਿਹੜੇ ਮੁਲਕ ਦਾ ਆ, ਜੇ ਉਹ 27 ਜਨਵਰੀ ਤੋਂ ਪਹਿਲਾਂ ਅਮਰੀਕਾ 'ਚ ਨਹੀਂ ਮੁੜਦੇ ਤਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਆ। ਬੇਸਿਕਲੀ ਉਹਨਾਂ ਨੇ ਕਰ ਦਿੱਤਾ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਰਿਫਿਊਜੀ, ਉਦੋਂ ਤੁਸੀਂ ਕਹਾ ਉਦੋਂ ਨਹੀਂ ਦੱਸਿਆ ਸੀ ਵੀ ਅਫਗਾਨਿਸਤਾਨ ਤੋਂ ਆ ਰਹੀ ਜਿਹੜੇ 1600 ਰਿਫਿਊਜੀ ਜਿਨ੍ਹਾਂ ਨੇ ਅਮਰੀਕਾ ਦੇ ਲਈ ਮਦਦ ਕੀਤੀ ਸੀ, ਉਹਨਾਂ ਨੇ ਅਮਰੀਕਾ 'ਚ ਕਹਿ ਲਓ ਵੀ ਉਹਨਾਂ ਨੂੰ ਪਨਾਹ ਦੇਣੀ ਸੀ, ਉਹ ਤੋਂ ਵੀ ਜਿਹੜਾ ਟਰੰਪ ਹੋਣਾ ਨੇ ਮੁਕਰਾ ਦਿੱਤਾ ਸੀਗਾ, ਮੁੱਕਰ ਗਏ ਸੀ। ਤੇ ਹੁਣ ਇਸ ਦੇ ਵਿੱਚ ਕਹਿੰਦੇ ਵੀ ਅਸੀਂ ਖਾਸ ਕਰਕੇ ਰਿਫਿਊਜੀ ਆ ਉਹਨਾਂ ਨੂੰ ਬਿਲਕੁਲ ਵੀ ਜਿਹੜਾ ਉਹ ਨਹੀਂ ਜਿਹੜਾ ਉਹ ਲਵਾਂਗੇ। ਸੋ ਬੇਸਿਕਲੀ ਰਿਫਿਊਜੀ ਦੇ ਉੱਤੇ ਜਿਹੜਾ ਟੋਟਲ ਟਰੈਵਲ ਬੈਨ ਜਿਹੜਾ ਇਹਨਾਂ ਨੇ ਲਾ ਦਿੱਤਾ ਆ। ਕੋਈ ਹੋਰ ਨਵਾਂ ਰਿਫਿਊਜੀ ਬਾਹਰੋਂ ਜਿਹੜਾ ਆ ਰਿਹਾ ਆ 27 ਜਨਵਰੀ ਤੋਂ ਬਾਅਦ 'ਚ ਉਸ ਨੂੰ ਅਮਰੀਕਾ 'ਚ ਦਾਖਲ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਊਗਾ। ਸਟੇਟ ਡਿਪਾਰਟਮੈਂਟ ਨੇ ਵੀ ਜਿੰਨੇ ਵੀ ਰਿਫਿਊਜੀ ਟਰੈਵਲ ਉਹ ਸਾਰੇ ਜਿਹੜੇ ਆ ਉਹ ਕੈਂਸਲ ਕਰ ਦਿੱਤੇ ਆ। ਕਹਿੰਦੇ ਵੀ ਇਮੀਡੀਏਟਲੀ ਇਸ ਐਗਜ਼ੈਕਟਿਵ ਆਰਡਰ ਦੇ ਉੱਤੇ ਜਿਹੜਾ ਉਹ ਇਫੈਕਟ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਬਿਲਕੁਲ ਜਿਹੜਾ ਉਹਨਾਂ ਨੇ ਕਲੀਅਰਲੀ ਸਪਸ਼ਟ ਜਿਹੜਾ ਉਹ ਕਰ ਦਿੱਤਾ ਆ। ਟਰੰਪ ਉਹਨਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਇਦਾਂ ਦੇ ਜਿਹੜੇ ਆ ਉਹ ਫੈਸਲੇ ਲਏ ਸੀ। ਯਾਦ ਹੋਣਾ ਮੁਸਲਿਮ ਬੈਨ, ਮੁਸਲਿਮ ਕੰਟਰੀਜ਼ ਤੋਂ ਜਿਹੜਾ ਉਹ ਬੈਨ ਆ, ਉਦਾਂ ਦੀਆਂ ਚੀਜ਼ਾਂ ਉਸ ਟਾਈਮ ਦੇ ਉੱਤੇ ਆਈਆਂ ਸੀ ਤੇ ਉਦੋਂ ਵੀ ਉਹਨਾਂ ਨੇ ਰਿਫਿਊਜੀਜ਼ ਦੇ ਉੱਤੇ ਰੋਕ ਜਿਹੜੀ ਉਹ ਲਾਈ ਸੀ। ਜਿੱਦਾਂ ਤੁਸੀਂ ਦੱਸਿਆ ਵੀ ਹੁਣ ਨਵੇਂ ਜਿਹੜੇ ਅਸਾਈਲਮ ਦੇ ਕੇਸਾਂ ਨੂੰ ਲੈ ਕੇ ਵੀ ਜਿਹੜੀ ਪ੍ਰੋਸੈਸਿੰਗ ਦੇ ਉੱਤੇ ਜਿਹੜੀ ਉਹਨਾਂ ਨੇ ਰੋਕ ਜਿਹੜੀ ਉਹ ਲਾਉਣ ਜਾ ਰਹੇ ਆ, ਜਿਨ੍ਹਾਂ ਦੇ ਚੱਲ ਰਹੇ ਆ ਉਹਨਾਂ ਦਾ ਕੀ ਬਣਨਾ ਆ। ਇਹ ਹੁਣ ਇੱਕ ਵੱਡੀ ਜਿਹੜੀ ਉਹ ਚੀਜ਼ ਆ, ਕਿਉਂਕਿ ਵਿੱਚ ਜੇ ਤੇ ਇਹ ਵੀ ਰਿਊਮਰ ਹਰਜੋਤ ਸਿੰਘ ਜੀ ਉੱਠੇ ਸੀ ਵੀ ਡਜ਼ ਨਾਟ ਮੈਟਰ ਵੀ ਤੁਹਾਡਾ ਅਸਾਈਲਮ ਦਾ ਕੇਸ ਚੱਲ ਰਿਹਾ ਆ, ਅਸੀਂ ਤੁਹਾਡੀ ਵੀ ਫੜੋ ਫੜਾਈ ਕਰਕੇ ਜਿਹੜਾ ਉਹ ਡਿਪੋਰਟ ਜਿਹੜਾ ਉਹ ਕਰ ਸਕਦੇ ਆ। ਸੋ ਉਹ ਵੀ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਇੱਕ ਡਰ ਤੇ ਇੱਕ ਇਦਾਂ ਦਾ ਮਾਹੌਲ ਜਿਹੜਾ ਉਹ ਬਣਿਆ ਆ। ਉਧਰ ਇੰਡੀਆ ਵਾਲੇ ਹਰਜੋਤ ਸਿੰਘ ਜੀ 18,000 ਬੰਦੇ ਨੂੰ ਉਹਨਾਂ ਨੇ ਵਾਪਸ ਲੈਣਾ ਆ, ਜਿਨ੍ਹਾਂ ਨੂੰ ਇਲੀਗਲ ਕਹਿੰਦੇ ਆ ਇੱਥੇ ਅਮਰੀਕਾ ਵਾਲੇ, ਲਿਸਟ ਉਹਨਾਂ ਦੇ ਕੋਲ ਆ ਤੇ ਕਹਿੰਦੇ ਵੀ ਉਹਨਾਂ ਨੂੰ ਵਾਪਸ ਲੈ ਕੇ ਟਰੰਪ ਉਹਨਾਂ ਨੂੰ ਇੰਡੀਆ ਦੇ ਪੱਖ ਤੋਂ ਠੰਡਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਹੈਗੀ ਆ। ਸੋ ਬਹੁਤ ਸਾਰੇ ਸਾਡੇ ਸਰੋਤੇ ਕਮੈਂਟ ਵੀ ਕਰਦੇ ਆ ਵੀ ਭਾਈ ਅਸੀਂ ਤਾਂ ਐਗਜ਼ੈਕਟਲੀ ਜੋ ਕੁਝ ਨਿਊਜ਼ ਆ ਵੱਖ-ਵੱਖ ਨਿਊਜ਼ ਆਊਟਲੈਟਸ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ, ਇਹ ਸਹੀ ਆ ਜਾਂ ਗਲਤ, ਇਹ ਸਾਡਾ ਉਹਦੇ ਉੱਤੇ ਆਪਣਾ ਓਪੀਨੀਅਨ ਨਹੀਂ ਦੇ ਰਹੇ ਹੈਗੇ। ਸੋ ਪਲੀਜ਼ ਉਹ ਜੋ ਖਬਰਾਂ ਆ ਨਾ ਉਹਦੇ ਵੱਲੇ ਫੋਕਸ ਰੱਖੋ। ਔਰ ਇਹ ਸਾਰਾ ਕੁਝ ਹੁੰਦਾ ਆ, ਇਹ ਹੋਇਆ ਆ ਪਿਛਲੇ ਸਮੇਂ 'ਚ, ਪਿਛਲੇ ਦਿਨਾਂ 'ਚ ਜਿਹੜੀ ਬਹੁਤ ਵੱਡੀ ਰੇਡ ਪਈ ਸੀ ਬੇਕਰਸਫੀਲਡ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਅੱਜ ਲਾਸ ਐਂਜਲਸ ਟਾਈਮ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਵੀ ਕਿਸ ਤਰ੍ਹਾਂ ਲੋਕ ਡਰੇ ਹੋਏ ਹੈਗੇ ਆ। ਉਹ ਵੀ ਆਪਾਂ ਤੁਹਾਡੇ ਨਾਲ ਕੁਝ ਮਿੰਟਾਂ ਬਾਅਦ ਸਾਂਝਾ ਕਰਾਂਗੇ ਵੀ ਕਿਹਦਾ ਕਈ ਕਹਿੰਦੇ ਮੈਂ ਤਾਂ ਸਿਟੀਜ਼ਨ, ਮੈਨੂੰ ਕੀ ਡਰ ਆ। ਉਹ ਕਹਿੰਦੇ ਵੀ ਜੇ ਤੁਹਾਡੀ ਕਾਰ ਦੇ ਵਿੱਚ, ਤੁਹਾਡੇ ਗੁਰਦੁਆਰੇ ਦੇ ਵਿੱਚ, ਤੁਹਾਡੀ ਪ੍ਰਾਪਰਟੀ 'ਚ ਕੋਈ ਇਲੀਗਲ ਬੰਦਾ ਰਹਿ ਰਿਹਾ ਆ ਤੇ ਤੁਹਾਨੂੰ ਅਸੀਂ ਚਾਰਜ ਕਰ ਸਕਦੇ ਹਾਂ ਵੀ ਤੁਸੀਂ ਇਲੀਗਲ ਏਲੀਅਨ ਨੂੰ ਪਨਾਹ ਦੇ ਰਹੇ ਹੈਗੇ ਜਾਂ ਇਲੀਗਲ ਇਮੀਗ੍ਰੇਸ਼ਨ ਦਾ ਸਾਥ ਦੇ ਰਹੇ ਹੈਗੇ। ਉਸ ਆਰਟੀਕਲ 'ਚ ਕਾਫੀ ਲਿਖਿਆ, ਉਹ ਆਪਾਂ ਤੁਹਾਡੇ ਨਾਲ ਬਾਅਦ ਦੇ ਵਿੱਚ ਸਾਂਝਾ ਕਰਦੇ ਹਾਂ। ਸੋ ਇਮੀਗ੍ਰੇਸ਼ਨ ਰੇਟਸ ਤੇ ਡਿਪੋਰਟੇਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਰਿਊਮਰਸ ਵੀ ਚੱਲ ਰਹੀਆਂ, ਕਈ ਜਗ੍ਹਾ ਦੇ ਉੱਤੇ ਹੋਈਆਂ ਵੀ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਬੇਕਰਸਫੀਲਡ ਦੇ ਵਿੱਚ, ਸ਼ਿਕਾਗੋ ਵਾਲਾ
ਅਜੇ ਸ਼ੁਰੂ ਨਹੀਂ ਹੋਇਆ। ਬੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਕਾਲਸ ਸਾਡੇ ਰੇਡੀਓ ਝੱਟ ਆ ਜਾਂਦੀਆਂ ਜੀ, ਉੱਥੇ ਰੈਸਟੋਰੈਂਟ ਤੇ ਹੋ ਗਈ, ਇਸ ਰੋਡ ਤੇ ਹੋ ਗਈ। ਸੋ ਜਦ ਤੱਕ ਨਿਊਜ਼ 'ਚ ਨਹੀਂ ਆਇਆ ਤਦ ਤੱਕ ਆਪਾਂ ਤੁਹਾਡੇ ਨਾਲ ਉਹ ਸਾਂਝੀ ਨਹੀਂ ਕਰਦੇ, ਜਦ ਤੱਕ ਕਨਫਰਮ ਨਹੀਂ ਹੁੰਦਾ ਹੈਗਾ। ਹਾਲਾਂਕਿ ਹੋਈਆਂ ਜ਼ਰੂਰ ਆ। ਸੋ ਜਿਹੜੇ ਫੋਰਨ ਦੇ ਲੀਡਰਸ ਆ, ਤੁਸੀਂ ਇਹ ਨਾ ਸੋਚੋ ਵੀ ਜਿਹੜੇ ਅਮਰੀਕਾ ਦੇ ਵਿੱਚ ਆ ਕਿਸੇ ਨੇ ਪੋਲੀਟੀਕਲ ਅਸਾਈਲਮ ਲੈਣਾ ਜਾਂ ਕਿਸੇ ਨੇ ਲੀਗਲੀ ਆਣਾ ਆ, ਉਹ ਲੋਕ ਤਾਂ ਡਰੇ ਹੋਏ ਆ। ਬਾਹਰ ਦੀਆਂ ਸਰਕਾਰਾਂ, ਕੱਲ ਯੂਰਪ ਵਾਲਿਆਂ ਨੇ ਵੀ ਕਾਫੀ ਵੱਡੀ ਧਮਕੀ ਦਿੱਤੀ ਆ ਟਰੰਪ ਹੋਣਾ ਨੇ ਵੀ ਭਾਈ ਬੰਦੇ ਬਣ ਕੇ ਜਾਂ ਤਾਂ ਜਿੰਨੇ ਅਸੀਂ ਪੈਸੇ ਦਿੰਨੇ ਹੈਗੇ ਆ ਉਨੇ ਪੈਸੇ ਦਿਓ। ਨਾਟੋ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਵੀ ਸੰਸਥਾਵਾਂ ਦਾ ਸਾਥ ਹੁੰਦਾ ਆ, ਤੁਹਾਨੂੰ ਸਾਡੇ ਤੋਂ ਸਮਾਨ ਬਾਈ ਕਰਨਾ ਪੈਣਾ। ਕਹਿੰਦੇ ਵੀ ਅਮਰੀਕਾ ਦੇ ਸਿਰ ਜਿਹੜੇ ਯੂਰਪ ਦੇ ਕਿੰਨਾ ਜ਼ਿਆਦਾ ਜਿਹੜਾ ਕਰਜ਼ਾ ਹੈਗਾ ਆ, ਪਰ ਤੁਸੀਂ ਸਾਡੇ ਤੋਂ ਜਿਹੜਾ ਉਹ ਸਮਾਨ ਨਹੀਂ ਖਰੀਦਦੇ ਹੈਗੇ। ਸੋ ਇਹ ਚਾਈਨਾ ਨੂੰ ਲੈ ਕੇ, ਕੈਨੇਡਾ ਵਾਲੇ, ਮੈਕਸੀਕੋ ਵਾਲੇ, ਪਨਾਮਾ ਵਾਲੇ, ਯੂਰਪੀਅਨ ਯੂਨੀਅਨ ਨੂੰ ਲੈ ਕੇ ਕਾਫੀ ਲੋਕ ਜਿਹੜੇ ਆ ਫੋਰਨ ਲੀਡਰਸ ਆ, ਉਹ ਬਹੁਤ ਜਿਹੜੇ ਇਸ ਵੇਲੇ ਦੇਖ ਰਹੇ ਆ ਵੀ ਟਰੰਪ ਹੁਣੀ ਕੀ ਕਰ ਰਹੇ ਹੈਗੇ ਆ, ਜਿਹੜਾ ਅਮਰੀਕਾ ਦੀ ਸਰਕਾਰ ਆ ਉਹ ਕੀ ਕਰ ਰਹੀ ਆ। ਰਸ਼ੀਅਨ ਯੂਕਰੇਨ ਵਾਰ ਦਾ ਤੁਸੀਂ ਆਲਰੇਡੀ ਦੱਸ ਦਿੱਤਾ ਆ। ਹੁਣ ਇਹਨਾਂ ਨੇ ਕਿਹਾ ਵੀ ਟੈਰਿਫ ਜ਼ਿਆਦਾ ਲਾਵਾਂਗੇ, ਪਰ ਉਹਦਾ ਕਿੰਨਾ ਕੁ ਅਸਰ ਹੋਊਗਾ। ਟੈਕਸਿਸ, ਟੈਰਿਫ ਤੇ ਸੈਂਕਸ਼ਨਸ, ਇਹ ਉਹਨਾਂ ਨੇ ਕਿਹਾ ਹੈਗਾ। ਜੀ ਹਰਜੋਤ ਸਿੰਘ ਜੀ, ਗੁਰਦੁਆਰੇ ਵਾਲਿਆਂ ਨੂੰ ਹੁਣ ਜਿਹੜੀ ਕੁਝ ਵਕੀਲਾਂ ਦੇ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਆ। ਸਭ ਨੂੰ ਹੀ ਪਤਾ ਹੈ ਵੀ ਗੁਰੂ ਘਰਾਂ 'ਚ ਹਰ ਇੱਕ ਤਰ੍ਹਾਂ ਦਾ ਜਿਹੜਾ ਹੈ ਸ਼ਰਧਾਲੂ ਆਉਂਦਾ ਆ, ਉਹਦੇ ਕਾਗਜ਼ ਹੋ ਵੀ ਸਕਦੇ, ਉਹਦੇ ਕਾਗਜ਼ ਨਹੀਂ ਵੀ ਹੋ ਸਕਦੇ। ਟਰੰਪ ਉਹਨਾਂ ਦੇ ਕੱਲ ਦੇ ਐਕਸ਼ਨ ਤੋਂ ਬਾਅਦ 'ਚ ਗੁਰੂ ਘਰਾਂ 'ਚ ਵੀ ਜਿਹੜੀ ਆ ਉਹ ਛਾਪੇਮਾਰੀ ਹੋ ਸਕਦੀ ਆ। ਸੋ ਇਹ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਇੱਕ ਡਰ ਦਾ ਮਾਹੌਲ ਆ ਉਹ ਹੁਣ ਪੈਦਾ ਹੋਣਾ ਆ। ਕਹਿੰਦੇ ਸਕੂਲ ਤੇ ਜਿਹੜੇ ਆ ਚਰਚਿਸ ਦੇ ਵਿੱਚ ਸਾਰੇ ਜਿਹੜੇ ਰਿਲੀਜੀਅਸ ਪਲੇਸ ਆ ਉਹ ਆ ਜਾਂਦੇ ਆ। ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਗੁਰਦੁਆਰੇ, ਮੰਦਿਰ, ਮਸਜਿਦ, ਇਹ ਸਾਰੇ ਜਿਹੜੀਆਂ ਚੀਜ਼ਾਂ ਇਨਕਲੂਡ ਜਿਹੜੀਆਂ ਇੱਥੇ ਹੋਣਗੀਆਂ। ਸੋ ਉੱਥੇ ਵੀ ਜਿਹੜੀ ਛਾਪੇਮਾਰੀ ਕੀਤੀ ਜਾ ਸਕਦੀ ਆ। ਸੋ ਬੇਸਿਕਲੀ ਜਿਹੜਾ ਵੀ ਉਹਨਾਂ ਨੂੰ ਬੰਦਾ ਲੱਗਦਾ ਆ ਜਾਂ ਜਿਹੜਾ ਉਹਨਾਂ ਨੇ ਮਨ ਬਣਾਇਆ ਵੀ ਹੁਣ ਭਾਈ ਇਹ ਟੰਗਣੇ ਆ, ਤੇ ਫਿਰ ਇਹ ਟੰਗਣ ਆ ਜਾਣੇ। ਹੁਣ ਗੱਲ ਇਹ ਆ ਵੀ ਤੁਸੀਂ ਕਿਸ ਪਾਸੇ ਵੱਲ ਨੂੰ ਹੁਣ ਖੜਨਾ ਆ, ਇਹ ਹੁਣ ਦੇਖਣ ਵਾਲੀ ਗੱਲ ਆ। ਬਹੁਤ ਸਾਰੇ ਲੋਕ ਹੁਣ ਦੇਖੋ ਕ੍ਰਿਮੀਨਲ ਦਾ ਨਾਂ ਤਾਂ ਲਾਉਂਦੇ ਆ, ਕ੍ਰਿਮੀਨਲ ਦੀ ਆੜ ਦੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਹੀ ਜਿਹੜਾ ਇਸ ਦੇ ਵਿੱਚ ਟੰਗਣਾ ਆ। ਇਹ ਹੁਣ ਦੇਖਣ ਵਾਲੀ ਜਿਹੜੀ ਅੱਗੇ ਗੱਲ ਰਹਿਣੀ ਆ। ਆਈ ਥਿੰਕ ਇਹ ਗੁਰੂ ਘਰਾਂ ਨੂੰ ਜਾਂ ਜਿੰਨੇ ਵੀ ਥਾਵਾਂ ਦੇ ਉੱਤੇ ਲੋਕ ਇਸ ਤਰੀਕੇ ਦੇ ਨਾਲ ਇਕੱਠੇ ਹੁੰਦੇ ਆ, ਕਿਉਂਕਿ ਹੁਣ ਗੁਰੂ ਘਰ ਦੇ ਵਿੱਚ ਇਹ ਤਾਂ ਹੈ ਨਹੀਂ ਵੀ ਪਹਿਲਾਂ ਪੇਪਰ ਚੈੱਕ ਕਰੂੰਗੇ ਫਿਰ ਕਿਸੇ ਨੂੰ ਅੰਦਰ ਵੜਨ ਦਊਂਗੇ ਵੀ ਤੁਸੀਂ ਦੱਸੋ ਵੀ ਪੱਕੇ ਆ ਕਿ ਕੱਚੇ ਆ, ਫੇਰ ਤੁਹਾਨੂੰ ਆਉਣ ਦਈਏ ਵੀ ਛਾਪੇਮਾਰੀ ਤੋਂ ਜਿਹੜਾ ਬਚਾਅ ਹੋਵੇ। ਪਰ ਗੁਰੂ ਦਾ ਘਰ ਆ, ਉੱਥੇ ਸਾਰੇ ਜਿਹੜੇ ਉਹ ਬਰਾਬਰ ਹੋਣੇ ਚਾਹੀਦੇ ਆ। ਸੋ ਇਹ ਜ਼ਰੂਰ ਇਮੀਗ੍ਰੇਸ਼ਨ ਦੇ ਵਕੀਲਾਂ ਦੇ ਨਾਲ ਉਹਨਾਂ ਨੂੰ ਗੱਲ ਕਰਕੇ ਕੋਈ ਨਾ ਕੋਈ ਦੇਖਣਾ ਚਾਹੀਦਾ ਵੀ ਕੀ ਜਿਹੜਾ ਉਹਦੇ ਵਿੱਚ ਕੀਤਾ ਜਾ ਸਕਦਾ ਆ। ਸੋ ਕਿਉਂਕਿ ਮਾਹੌਲ ਅਜੇ ਇਦਾਂ ਦਾ ਨਵਾਂ ਜਿਹੜਾ ਇਸ ਦੇ ਵਿੱਚ ਇਹ ਬਣ ਰਿਹਾ ਆ। ਸੋ ਸਾਰਿਆਂ ਨੂੰ ਬਹੁਤ ਧਿਆਨ ਦੇਣ ਦੀ ਜਿਹੜੀ ਜ਼ਰੂਰਤ ਆ। ਅੱਗੇ ਜਾ ਕੇ ਥੋੜੇ ਜਿਹੇ ਅਜੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਉਛਾਲ ਆ। ਕਾਮ ਜਦੋਂ ਹੋਊਗਾ, ਪਾਣੀ ਥੋੜਾ ਜਿਹਾ ਬਹਾਅ ਸਿੱਧਾ ਹੋਊਗਾ, ਫਿਰ ਆਪਾਂ ਨੂੰ ਪਤਾ ਲੱਗੂਗਾ। ਅਜੇ ਹਫੜਾ ਦਫੜੀ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ ਮਚੀ ਹੋਣੀ ਆ। ਸੋ ਡੈਫੀਨੇਟਲੀ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਉਸ ਐਂਗਲ ਤੋਂ ਦੇਖਣਾ ਚਾਹੀਦਾ। ਬਹੁਤ ਸਾਰੇ ਹੁਣ ਲੋਕਾਂ ਦੇ ਕੰਮਾਂ ਦੇ ਉੱਤੇ ਵੀ ਇਦਾਂ ਦੇ ਲੋਕ ਹੋਣਗੇ, ਹੋ ਸਕਦਾ ਵੀ ਕਈਆਂ ਨੇ ਰੈਂਟਰ ਇਦਾਂ ਦੇ ਜਿਹੜੇ ਕਈਆਂ ਦੇ ਰਹਿ ਰਹੇ ਹੋਣਗੇ। ਸੋ ਭਾਈ ਇਹਦਾ ਮਤਲਬ ਵੀ ਤੁਹਾਨੂੰ ਇਹ ਤੁਹਾਡੇ ਤੱਕ ਵੀ ਜਿਹੜਾ ਡਰ ਪਹੁੰਚਾ ਰਹੇ ਆ। ਜਿਵੇਂ ਹਰਜੋਤ ਸਿੰਘ ਜੀ ਨੇ ਹੁਣੇ ਦੱਸਿਆ ਵੀ ਉਹ ਕਹਿੰਦੇ ਵੀ ਅਸੀਂ ਜਿਹੜੇ ਲੋਕ ਉਹਨਾਂ ਨੂੰ ਪਨਾਹ ਦੇ ਰਹੇ ਆ, ਰੱਖ ਰਹੇ ਆ, ਕੰਮ ਦੇ ਉੱਤੇ ਆ, ਉਹਨਾਂ ਨੂੰ ਵੀ ਡਰ ਪਾਇਆ ਜਾ ਰਿਹਾ ਵੀ ਤੁਸੀਂ ਭਾਈ ਇਹਨਾਂ ਨੂੰ ਕੱਢ ਦਿਓ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹਨਾਂ ਨੂੰ ਘਰੋਂ ਬਾਹਰ ਕਰ ਦਿਓ, ਕੰਮਾਂ ਤੋਂ ਬਾਹਰ ਕਰ ਦਿਓ, ਜਿੱਥੇ ਰਹਿ ਰਹੇ ਬਾਹਰ ਕਰ ਦਿਓ, ਕਿਤੇ ਤੁਹਾਡੇ ਤੇ ਗਾਜ ਜਿਹੜੀ ਆ ਉਹ ਨਾ ਡਿੱਗੇ। ਸੋ ਹਰ ਇੱਕ ਐਂਗਲ ਤੋਂ ਜਿਹੜਾ ਪ੍ਰੈਸ਼ਰ ਆ ਐਂਟੀ ਇਮੀਗ੍ਰੈਂਟ ਜਿਹੜਾ ਟੋਟਲੀ ਜਿਹੜਾ ਆ ਉਹ ਬਣਾਇਆ ਜਾ ਰਿਹਾ। ਸਟ੍ਰਿਕਟਨੈਸ ਜਿਹੜੀ ਆ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਵਧਣ ਜਾ ਰਹੀ ਆ। ਪਰ ਇਹ ਨਹੀਂ ਹੈ ਵੀ ਸਾਰੇ ਲੋਕ ਜਿਹੜੇ ਆ ਉਹਨਾਂ ਦਾ ਵਿਚਾਰ ਇਹ ਆ। ਅਮਰੀਕਾ ਦੇ ਵਿੱਚ ਸਾਰੇ ਲੋਕਾਂ ਦੇ ਹਮਦਰਦ ਵੀ ਬਹੁਤ ਜ਼ਿਆਦਾ ਹੈਗੇ ਆ। ਇਹ ਵੀ ਮੈਂ ਦੱਸਦਾ ਜਾਵਾਂ ਵੀ ਕਈ ਇਹ ਨਾ ਸੋਚਣ ਵੀ ਲੈ ਪੰਜਾਬੀ ਕਹਿ ਕੇ ਗੁਰਦੁਆਰੇ ਕਹਿ ਰਹੇ ਆ। ਅਮਰੀਕਾ ਦੇ ਵਿੱਚ ਜਿਹੜੇ ਚਰਚਾਂ 'ਚ ਸਭ ਤੋਂ ਜ਼ਿਆਦਾ ਜਿਹੜੇ ਆ ਅਨਡਾਕੂਮੈਂਟਡ ਲੋਕ ਜਾਂ ਇਲੀਗਲ ਆਉਂਦੇ ਉਹ ਉਹਨਾਂ ਨੂੰ ਸਪੋਰਟ ਕਰਦੇ ਆ। ਕਈ ਚਰਚਾਂ ਦੇ ਵਿੱਚ ਤਾਂ 5-5, 600 ਲੋਕ ਹੁੰਦੇ ਆ। ਸੋ ਨਿਊਯਾਰਕ ਟਾਈਮ ਨੇ ਅੱਜ ਆਰਟੀਕਲ ਰਿਪੋਰਟ ਕੀਤਾ ਆ ਮੈਰੀਅਨ ਐਡਗਰ ਵੱਡ ਦੇ ਮਾਮਲੇ ਦੇ ਵਿੱਚ। ਇਹ ਉਹ ਵਿਸ਼ੇ ਆ ਜਿਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ, JD ਵੈਂਸ, ਸਾਰੇ ਜਿਹੜੇ ਅਮਰੀਕਾ ਦੀ ਹਾਈ ਕਲਾਸ ਉੱਥੇ ਪੋਲੀਟੀਸ਼ੀਅਨ ਬੈਠੇ ਹੋਏ ਸੀ, ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਗੱਲ ਕਹੀ ਆ ਨਾ, ਇਹ ਉਹ ਬੀਬੀ ਹੈਗੀ ਆ। ਉਹ ਗੱਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਬਿਸ਼ਪ ਮੈਰੀਅਨ ਐਡਗਰ ਬਰਡ ਜੋ ਆ, ਉਹਨੇ ਸਿੱਧੀ ਪ੍ਰੈਜ਼ੀਡੈਂਟ ਟਰੰਪ ਨੂੰ ਅਪੀਲ ਕੀਤੀ ਸੀ ਔਨ ਬਿਹਾਫ ਆਫ ਇਮੀਗ੍ਰੈਂਟਸ, LGBTQ ਕਮਿਊਨਿਟੀ
ਤੇ ਹੋਰ ਜਿਹੜੇ ਲੋਕ ਹੈਗੇ ਆ 65 ਸਾਲਾਂ ਦੀ ਇਹ ਬੀਬੀ ਆ, ਪਹਿਲੀ ਬੀਬੀ ਆ ਜਿਹੜੀ ਸਪਿਰਿਚੁਅਲ ਲੀਡਰ ਆ ਐਪੀਸਕੋਪਲ ਡਾਇਓਸੀਸ ਆਫ ਵਾਸ਼ਿੰਗਟਨ ਦੀ 2011 ਤੋਂ ਲੈ ਕੇ ਹੁਣ ਤੱਕ ਹੈਗੀ ਆ। ਉਹਨਾਂ ਨੇ ਨਿਊਯਾਰਕ ਟਾਈਮ ਦੇ ਵਿੱਚ ਆਪਣਾ ਆਰਟੀਕਲ ਵੀ ਲਿਖਿਆ ਸੀ ਵੀ ਉਹਨਾਂ ਨੇ ਬਾਈਬਲ ਦੀ ਜਿਹੜੀ ਸਹੁੰ ਖਾ ਕੇ ਜੋ ਉਹਨਾਂ ਨੇ ਸਟੇਟਮੈਂਟ ਇਨਸਾਨੀਅਤ ਦੇ ਉਲਟ ਜਾਂ ਲੋਕਾਂ ਦੇ ਉਲਟ ਦਿੱਤੀ ਹੈਗੀ ਆ ਉਹ ਸਹੀ ਨਹੀਂ ਹੈਗੀ। ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਆਪਣੇ ਪਹਿਲੇ ਦਿਨ ਵਾਸ਼ਿੰਗਟਨ ਦੇ ਵਿੱਚ ਨੈਸ਼ਨਲ ਕੈਥੇਡਰਲ ਦੇ ਵਿੱਚ ਗਏ, ਜਿਹੜਾ ਉੱਥੇ ਦਾ ਚਰਚ ਹੈਗਾ ਆ, ਉੱਥੇ ਮੈਰੀਅਮ ਐਡਗਰ ਵਡੀ ਜੋ ਆ ਉਹਨਾਂ ਨੇ ਟਰੰਪ ਉਹਨਾਂ ਨੂੰ ਇਹ ਜਿਹੜਾ ਸੁਨੇਹਾ ਦਿੱਤਾ। ਉੱਥੇ ਆਪਣੇ ਸਿੱਖ ਵੀ ਗਏ ਸੀ, ਡਾਕਟਰ ਰਾਜਵੰਤ ਸਿੰਘ ਹੋਣੀ, ਹੋਰ ਵੀ ਵੱਖ-ਵੱਖ ਧਰਮਾਂ ਦੇ ਲੋਕ, ਇੱਕ ਬੀਬੀ ਹਿੰਦੂ ਬੀਬੀ ਵੀ ਗਈ ਸੀ। ਤੇ ਉਹਨਾਂ ਨੇ ਕਿਹਾ ਵੀ ਮਿਸਟਰ ਪ੍ਰੈਜ਼ੀਡੈਂਟ, ਮੈਂ ਤੁਹਾਨੂੰ ਆਖਰੀ ਅਪੀਲ ਕਰਨ ਦੀ ਇਜਾਜ਼ਤ ਮੈਂ ਤੁਹਾਤੋਂ ਮੰਗਦੀ ਹਾਂ ਵੀ ਕਰੋੜਾਂ ਲੋਕਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਆ ਤੇ ਤੁਸੀਂ ਕੱਲ ਕੌਮ ਨੂੰ ਦੱਸਿਆ, ਨੇਸ਼ਨ ਨੂੰ ਦੱਸਿਆ ਵੀ ਤੁਸੀਂ ਰੱਬ ਦਾ ਮਿਹਰ ਭਰਿਆ ਹੱਥ ਮਹਿਸੂਸ ਕੀਤਾ ਆ। ਰੱਬ ਦੇ ਨਾਂ ਦੇ ਉੱਤੇ ਕਹਿੰਦੇ ਵੀ ਮੈਂ ਆਪਣੇ ਦੇਸ਼ ਵਿੱਚ ਉਹਨਾਂ ਲੋਕਾਂ ਤੇ ਰਹਿਮ ਕਰਨ ਦੀ ਬੇਨਤੀ ਕਰਦੀ ਹਾਂ ਜੋ ਡਰੇ ਹੋਏ ਨੇ। ਡੈਮੋਕ੍ਰੇਟਿਕ, ਰਿਪਬਲਿਕਨ ਤੇ ਆਜ਼ਾਦ ਪਰਿਵਾਰਾਂ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਆ, Let me make ਕੋਈ one ਗੇ point, ਆ, ਕੋਈ please, ਲੈਸਬੀਅਨ ਆ, ਕੋਈ ਟਰਾਂਸਜੈਂਡਰ Mr. ਬੱਚੇ ਆ, President. ਜਿਨ੍ਹਾਂ ਵਿੱਚ ਉਹਨਾਂ ਨੂੰ ਆਪਣੀਆਂ Millions have put their ਜ਼ਿੰਦਗੀਆਂ trust ਦਾ in you. ਡਰ ਹੈਗੇ ਆ। ਉਹ ਲੋਕ And as you ਜਿਹੜੇ told the nation ਸਾਡੀਆਂ yesterday, you ਫਸਲਾਂ have felt ਕੱਟਦੇ, ਵੱਢਦੇ ਆ, the providential ਚੁਗਦੇ ਆ hand. ਤੇ ਸਾਡੇ ਦਫ਼ਤਰਾਂ ਵਿੱਚ ਬਿਲਡਿੰਗਾਂ ਨੂੰ ਸਾਫ਼ ਕਰਦੇ ਆ ਤੇ ਪੋਲਟਰੀ ਫਾਰਮਾਂ ਤੇ ਮੀਟ ਪੈਕਿੰਗ ਦੇ ਪਲਾਂਟਸ ਵਿੱਚ ਕੰਮ ਕਰਦੇ ਆ। ਰੈਸਟੋਰੈਂਟਾਂ ਵਿੱਚ ਖਾਣਾ ਖਾਣ ਤੋਂ ਬਾਅਦ ਸਾਡੇ ਭਾਂਡੇ ਜਿਹੜੇ ਧੋਂਦੇ ਆ। ਹਸਪਤਾਲਾਂ ਵਿੱਚ ਰਾਤਾਂ ਨੂੰ ਸ਼ਿਫਟਾਂ ਦੇ ਲਈ ਕੰਮ ਕਰ ਸਕਦੇ ਆ। ਹੋ ਸਕਦਾ ਕਹਿੰਦੀ ਵੀ ਉਹ ਸਿਟੀਜ਼ਨ ਨਾ ਹੋਣ। ਇਹ ਜਦੋਂ ਉਹ ਚਰਚ ਦੇ ਵਿੱਚ ਬੈਠੇ ਸੀ, ਉਹਨਾਂ ਦੇ ਸਾਹਮਣੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਵੀ ਹੋ ਸਕਦਾ ਉਹ ਸਿਟੀਜ਼ਨ ਨਾ ਹੋਣ, ਉਹਨਾਂ ਕੋਲ ਕਾਗਜ਼ ਵੀ ਨਾ ਸਹੀ ਹੋਣ, ਪਰ ਬਹੁਤ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰਾਂਟ ਆ ਉਹ ਕ੍ਰਿਮੀਨਲ ਨਹੀਂ ਆ, ਮੁਜਰਮ ਨਹੀਂ ਆ। ਉਹ ਟੈਕਸ ਵੀ ਦਿੰਦੇ ਆ ਤੇ ਸਾਡੇ ਚੰਗੇ ਗਵਾਂਢੀ ਵੀ ਹੈਗੇ ਆ। ਸਾਡੀਆਂ ਚਰਚਾਂ, ਮਸਜਿਦਾਂ, ਸਿਨਾਗੋਗ, ਗੁਰਦੁਆਰਿਆਂ ਤੇ ਮੰਦਿਰਾਂ 'ਚ ਵਿਸ਼ਵਾਸ ਕਰਨ ਵਾਲੇ ਮੈਂਬਰ ਹੈਗੇ ਆ। ਤੇ ਕਹਿੰਦੇ ਵੀ ਮਿਸਟਰ ਪ੍ਰੈਜ਼ੀਡੈਂਟ, ਮੈਂ ਤੁਹਾਨੂੰ ਉਹਨਾਂ ਲੋਕਾਂ ਤੇ ਰਹਿਮ ਕਰਨ ਦੀ ਅਪੀਲ ਕਰਦੀ ਹਾਂ ਜਿਨ੍ਹਾਂ ਦੇ ਬੱਚਿਆਂ ਨੂੰ ਡਰ ਆ ਕਿ ਉਹਨਾਂ ਦੇ ਮਾਪਿਆਂ ਨੂੰ ਚੁੱਕ ਲਿਆ ਜਾਊਗਾ। ਉਹਨਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦੀ ਹਾਂ ਜਿਹੜੇ ਆਪਣੇ ਦੇਸ਼ਾਂ ਵਿੱਚ ਲੱਗੀਆਂ ਜੰਗਾਂ ਤੇ ਜ਼ੁਲਮ ਤੋਂ ਭੱਜ ਕੇ ਇੱਥੇ ਦਇਆ ਤੇ ਸਵਾਗਤ ਲਈ ਆਉਂਦੇ ਹਨ। ਸਾਡਾ ਰੱਬ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਅਜਨਬੀਆਂ ਦੇ ਰਹਿਮ ਕਰੀਏ ਕਿਉਂਕਿ ਕਿਸੇ ਸਮੇਂ ਅਸੀਂ ਇਸ ਧਰਤੀ ਤੇ ਅਜਨਬੀ ਸਾਂ। ਉਹਨਾਂ ਨੇ ਕਿਹਾ ਵੀ ਅਸੀਂ ਵੀ ਅਜਨਬੀ ਸੀ ਕਿਸੇ ਟਾਈਮ ਇੱਥੇ। ਕਾਮਨਾ ਕਰਦੀਆਂ ਕਿ ਰੱਬ ਸਾਨੂੰ ਹਰ ਇੱਕ ਇਨਸਾਨ ਦੇ ਸਵੈਮਾਨ ਦੀ ਇੱਜ਼ਤ ਕਰਨ, ਪਿਆਰ ਨਾਲ ਇੱਕ ਦੂਸਰੇ ਅੱਗੇ ਸੱਚ ਬੋਲਣ ਤੇ ਸਾਰੇ ਲੋਕਾਂ, ਇਸ ਮੁਲਕ ਦੇ ਤੇ ਸਾਰੀ ਦੁਨੀਆ ਦੇ ਲੋਕਾਂ ਦੀ ਚੰਗਿਆਈ ਲਈ ਇੱਕ ਦੂਸਰੇ ਨਾਲ, ਆਪਣੇ ਰੱਬ ਨਾਲ, ਨਿਰਮਾਨਤਾ ਨਾਲ ਤੁਰਨ ਲਈ ਤਾਕਤ ਤੇ ਹੌਸਲਾ ਦੇਵੇ। ਜੀ ਇਹ ਬਿਲਕੁਲ। ਉਹਨਾਂ ਨੇ ਜਿਹੜਾ ਉਹਨਾਂ ਦੇ ਸਾਹਮਣੇ ਜਿਹੜਾ ਆ ਅਪੀਲ ਮੂੰਹ ਦੇਖਣ ਵਾਲੇ ਸੀਗੇ ਜੀ ਉਸ ਟਾਈਮ ਦੇ ਉੱਤੇ ਜਿਹੜੀ ਵੈਂਸ ਤੇ ਟਰੰਪ ਹੁਣੀ ਹੁਣ ਗੁੱਸੇ 'ਚ ਆ ਉਸ ਬੀਬੀ ਦੇ ਉੱਤੇ। ਉਹ ਕਹਿੰਦੇ ਵੀ ਇਹ ਮਾਫੀ ਮੰਗੇ ਮੇਰੇ ਤੋਂ। ਹੁਣ ਦੇਖੋ ਕਹਿੰਦੇ ਤਾਂ ਕ੍ਰਿਸਚਨ ਵੈਲਿਊਜ਼ ਆ ਵੀ ਇਦਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਆ, ਪਰ ਕਿਤੇ ਨਾ ਕਿਤੇ ਜਿਹੜਾ ਗੁੱਸਾ ਆ ਉਦਾਂ ਤਾਂ ਹੁਣ ਇਹ ਕਹਿੰਦਾ ਵੀ ਆਪਣੇ ਗਵਾਂਢੀ ਦਾ ਵੀ ਓਨਾ ਹੀ ਪਿਆਰ ਕਰੋ ਜਿੱਦਾਂ ਤੁਸੀਂ ਆਪਣੇ ਪਰਿਵਾਰ ਨੂੰ ਜਿਹੜਾ ਉਹ ਕਰਦੇ ਆ। ਕਹਿਣ ਨੂੰ ਤਾਂ ਇਹ ਗੱਲ ਆ, ਪਰ ਡੈਫੀਨੇਟਲੀ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਵੀ ਇਸ ਚੀਜ਼ ਦੀ, ਇਸ ਸਿਧਾਂਤ ਦੀ ਦੁਰਵਰਤੋਂ ਕਰਨ ਵਾਲੇ ਵੀ ਬਥੇਰੇ ਲੋਕ ਹੁੰਦੇ ਆ, ਪਰ ਉਸ ਦੇ ਕਰਕੇ ਸਾਰੇ ਜਾਣੇ ਜਿਹੜੇ ਉਹ ਪਿਸ ਰਹੇ ਨੇ। ਇਹ ਇਸ ਚੀਜ਼ ਦਾ ਇਸ ਟਾਈਮ ਵੱਡਾ ਜਿਹੜਾ ਉਹ ਡੈਫੀਨੇਟਲੀ ਰੌਲਾ ਜਿਹੜਾ ਉਹ ਪੈ ਰਿਹਾ ਹੈਗਾ ਆ। ਹੁਣ ਇਹ ਦੇਖੋ ਵੀ ਕੀ ਜਿਹੜੀ ਇਸ ਚੀਜ਼ ਦੇ ਵਿੱਚ ਹੁੰਦੀ ਆ। ਸੋ ਇਸ ਬੀਬੀ ਦੀ ਜਿਹੜੀ ਜੋ ਉਸਨੇ ਭਾਸ਼ਣ ਦਿੱਤਾ ਆ, ਉਹ ਆਪਾਂ ਤੁਹਾਡੇ ਨਾਲ ਇਸ ਦੀ ਜਿਹੜੀ ਉਹ ਸਾਂਝ ਜਿਹੜੀ ਉਹ ਪਾਉਂਦੇ ਆ ਤਾਂ ਜੋ ਤੁਸੀਂ ਵੀ ਜਿਹੜਾ ਉਹ ਦੇਖ ਸਕੋ ਵੀ ਉੱਥੇ ਜਿਹੜਾ ਉਹਨਾਂ ਨੇ ਕੀ ਜਿਹੜਾ ਇਸ ਦੇ ਵਿੱਚ ਕੀਤਾ ਸੀਗਾ। ਜੀ ਹਰਜੋਤ ਸਿੰਘ ਜੀ, ਜੇ ਤੁਸੀਂ ਕਹੋ ਤਾਂ ਆਪਾਂ ਜਿਹੜਾ ਉਹ ਭਾਸ਼ਣ ਉਹਨਾਂ ਦਾ ਜਿਹੜਾ ਉਹ ਸ਼ੇਅਰ ਕਰਦੇ ਹਾਂ।
Let me make one final plea, Mr. President. Millions have put their trust in you. And as you told the nation yesterday, let me make one final plea, Mr. President. Let me make one final plea, Mr. President. Millions have put their trust in you. And as you told the nation yesterday, you have felt the providential hand of a loving God. In the name of our God, I ask you to have mercy upon the people in our country who are scared now. There are gay, lesbian, and transgender children in Democratic, Republican, and independent families, some who fear for their lives. And the people who pick our crops and clean our office buildings, who labor in poultry farms and meat packing plants, who wash the dishes after we eat in restaurants and work the night shifts in hospitals, they may not be citizens or have the proper documentation, but the vast majority of immigrants are not criminals. They pay taxes and are good neighbors. They are faithful members of our churches and mosques, synagogues, wadara, and temples. I ask you to have mercy, Mr. President, on those in our communities whose children fear that their parents will be taken away, and that you help those who are fleeing war zones and persecution in their own lands to find compassion and welcome here. Our God teaches us that we are to be merciful to the stranger, for we were all once strangers in this land. May God grant us the strength and courage to honor the dignity of every human being, to speak the truth to one another in love, and walk humbly with each other and our God for the good of all people in this nation and the world. ਜੀ ਸੋ ਜਿੱਦਾਂ ਤੁਸੀਂ ਸੁਣਿਆ ਵੀ ਉਸਨੇ ਉਸ ਤਰੀਕੇ ਦੇ ਨਾਲ ਜਿਹੜੀ ਰਹਿਮ ਰੱਖਣ ਦੀ ਜਿਹੜੀ ਅਪੀਲ ਆ ਉਹ ਟਰੰਪ ਹੁਣਾਂ ਨੂੰ ਕੀਤੀ ਆ। ਟਰੰਪ ਹੁਣੀ ਇਸ ਚੀਜ਼ ਦੇ ਉੱਤੇ ਕੋਈ ਐਕਸ਼ਨ ਲੈਣਗੇ ਜਾਂ ਨਹੀਂ ਲੈਣਗੇ ਉਹਦਾ ਤਾਂ ਪਤਾ ਨਹੀਂ, ਪਰ ਹਾਲ ਦੀ ਘੜੀ ਤਾਂ ਇਹੀ ਲੱਗ ਰਿਹਾ ਵੀ ਸ਼ਾਇਦ ਉਹ ਕੋਈ ਬੜਾ ਇਸ ਚੀਜ਼ ਦੇ ਉੱਤੇ ਐਕਸ਼ਨ ਜਿਹੜਾ ਉਹ ਨਹੀਂ ਲੈਣਗੇ। ਪਰ ਫਿਰ ਵੀ ਬਹੁਤ ਵੱਡੀ ਜ਼ਰੂਰਤ ਵਾਲੀ ਗੱਲ ਆ ਜਿਹੜੀ ਇਸ ਬੀਬੀ ਬਿਸ਼ਪ ਨੇ ਕੀਤੀ ਆ। ਨਵਾਂ ਰਾਸ਼ਟਰਪਤੀ ਬਣਿਆ ਹੋਵੇ, ਉਪ ਰਾਸ਼ਟਰਪਤੀ ਆ, ਮੇਨ ਜਿਹੜੇ ਉਹਦੇ ਨਾਲ ਦੇ ਆ ਉਸ ਦੇ ਵਿੱਚ ਆ। ਹੁਣ ਇਹਦੇ ਸਾਥੀ ਜਿਹੜੇ ਆ ਨਾ ਨਾਲ ਦੇ ਕੁਛ ਰਿਪਬਲਿਕਨ ਕਹਿੰਦੇ ਵੀ ਇਹਨੂੰ ਵੀ ਡਿਪੋਰਟ ਕਰੋ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਆ ਕਈਆਂ ਦੇ ਮਨਾਂ ਦੇ ਵਿੱਚ ਜ਼ਹਿਰ ਹੈਗਾ ਲੋਕਾਂ ਦੇ ਲਈ ਵੀ ਜੇ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਤੇ ਚੱਕ ਕੇ ਉਹਨਾਂ ਨੂੰ ਜਿਹੜਾ ਉਹ ਬਾਹਰ ਮਾਰਿਆ ਜਾਵੇ। ਇਹ ਵਾਕਈ ਇਹਦੇ ਵਿੱਚ ਕੋਈ ਹਰਜੋਤ ਸਿੰਘ ਜੀ ਦੋ ਰਾਵਾਂ ਨਹੀਂ ਆ। ਸਾਰੇ ਹੀ ਜਾਣੇ ਜਿਹੜੇ ਆ ਇੱਥੇ ਜਿਹੜੇ ਲੋਕ ਆਏ ਆ ਸਾਰੇ ਇਮੀਗ੍ਰੈਂਟ ਆ। ਇਹ ਜ਼ਮੀਨ ਇਹਨਾਂ ਦੀ ਥੋੜ੍ਹੀ ਆ, ਇਹ ਥਾਂ ਇਹਨਾਂ ਦੀ ਥੋੜ੍ਹੀ ਆ। ਜਿਹੜੇ ਮੂਲ ਨਿਵਾਸੀ ਉਹਨਾਂ ਦਾ ਕੀ ਹਾਲ ਬਣ ਗਿਆ ਉਹ ਆਪਣੇ ਸਾਹਮਣੇ ਹੀ ਆ। ਕਿਹੜੇ ਜਿਹੜੇ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿਸਟੈਮਿਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਕੀ ਹੋਇਆ ਉਹ ਸਾਰੀਆਂ ਚੀਜ਼ਾਂ ਆ। ਅੱਜ ਜੇ ਇਹ ਲੱਗ ਰਿਹਾ ਨਾ ਵੀ ਸ਼ਾਇਦ ਉਹ ਇਕੱਲੇ ਹਿਸਪੈਨਿਕ ਦੇ ਦੁਆਲੇ ਹੋਣਗੇ ਜਾਂ ਉਹਨਾਂ ਦੇ ਦੁਆਲੇ ਹੋਣਗੇ, ਇਹ ਹਰ ਇੱਕ ਦਾ ਭੁਲੇਖਾ ਹੈ ਉਹ ਦੂਰ ਹੋ ਜਾਊਗਾ ਜਦੋਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਰ ਵਧਣ ਲੱਗੀਆਂ। ਕਿਸ ਥਾਂ ਦੇ ਉੱਤੇ ਜਾ ਕੇ ਲੀਕ ਜਿਹੜੀ ਉਹ ਖਿੱਚੀ ਜਾਊਗੀ ਵੀ ਕਿੱਥੇ ਤੱਕ ਜਾ ਕੇ ਤੁਸੀਂ ਕਿੰਨਿਆਂ ਕੁ ਨੂੰ ਕੱਢਣਾ ਆ, ਕਿਹਨੂੰ ਕੱਢਣਾ ਆ, ਕਿਹੜੀ ਚੀਜ਼ ਦੇ ਲਈ ਇਹ ਕਰਨਾ ਆ। ਹੁਣ ਤੁਹਾਡੇ ਆਲੇ ਦੁਆਲੇ ਸਾਰੇ ਜਿਹੜੇ ਆ ਲੋਕ ਰਹਿੰਦੇ ਆ, ਕਿਸੇ ਦੇ ਕੋਲ ਡਾਕੂਮੈਂਟ ਹੈਗੇ ਆ, ਕਿਸੇ ਦੇ ਕੋਲ ਨਹੀਂ ਵੀ ਹੈਗੇ। ਮਿਹਨਤਕਸ਼ ਲੋਕ ਨੇ, ਮਿਹਨਤ ਕਰਦੇ ਨੇ, ਟੈਕਸ ਵੀ ਭਰਦੇ ਨੇ। ਕੋਈ ਵੀ ਚੀਜ਼ ਆਪਾਂ ਖਰੀਦਦੇ ਹਾਂ ਉਹਦੇ ਉੱਤੇ ਟੈਕਸ ਜਿਹੜਾ ਉਹ ਅਕਸਰ ਦਿੰਦੇ ਆ। ਬਹੁਤ ਸਾਰੇ ਜਿਹੜੇ ਲੋਕ ਕੰਮ ਕਰਕੇ ਟੈਕਸ ਵੀ ਭਰਦੇ, ਚਲੋ ਕਈ ਨਹੀਂ ਵੀ ਭਰਦੇ ਹੋਣਗੇ, ਓਨੇ ਕੁ ਅਨਸਰ ਤਾਂ ਜਿਹੜੇ ਹਰ ਇੱਕ ਪਾਸੇ ਹਰ ਕਮਿਊਨਿਟੀ ਦੇ ਵਿੱਚ ਜਿਹੜੇ ਹੁੰਦੇ ਆ। ਪਰ ਕੋਈ ਇਹ ਤਾਂ ਨਹੀਂ ਆ ਨਾ ਵੀ ਹਰ ਇੱਕ ਜਾਣਾ ਹੱਲਾ ਗੁੱਲਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਆਜ਼ਾਦ ਮੁਲਕ ਦੇ ਵਿੱਚ ਇਸੇ ਲਈ ਲੋਕ ਆਏ ਸੀ ਵੀ ਆਜ਼ਾਦੀ ਦੇ ਨਾਲ ਆਪਣੀ ਗੱਲ ਨੂੰ ਜਿਹੜਾ ਇੱਥੇ ਰੱਖਿਆ ਜਾ ਸਕੇ, ਚੱਕਿਆ ਜਾ ਸਕੇ। ਪਰ ਆਹ ਜਿਹੜਾ ਹੁਣ ਟੋਟਲ ਮਾਹੌਲ ਜਿਹਾ ਜਿਹੜਾ ਬਣਿਆ ਆ ਉਸਨੇ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਤੌਖਲੇ ਆ ਉਹ ਸ਼ੁਰੂ ਕਰ ਦਿੱਤੇ ਆ ਵੀ ਹੁਣ ਅੱਗੇ ਬਣਨਾ ਕੀ ਹੈਗਾ ਆ।
ਪਰ ਫਿਰ ਵੀ ਇਹ ਮੈਂ ਕਹਿੰਦਾ ਵੀ ਇਸ ਬਿਸ਼ਪ ਦੀ ਇਸ ਬੀਬੀ ਦੀ ਜਿਹੜੀ ਬਹਾਦਰੀ ਆ, ਜਿਹੜੀ ਇੱਕ ਪਹਿਲੇ ਹੀ ਦਿਨ ਜਦੋਂ ਸਰਵਿਸ ਦੇ ਉੱਤੇ ਆਇਆ, ਵੀ ਕਹਿ ਲਓ ਵੀ ਚਰਚ ਦੇ ਵਿੱਚ ਮੱਥਾ ਟੇਕਣ ਲਈ ਪਹੁੰਚਿਆ ਸੀ, ਤਾਂ ਉੱਥੇ ਉਸ ਨੂੰ ਉਹਨਾਂ ਨੇ ਉਹ ਕਰ ਦਿੱਤਾ। ਇੱਥੋਂ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਿੱਖਣ ਵਾਲੀ ਗੱਲ ਆ, ਵੀ ਆਪਣੇ ਵੀ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਨੇ, ਗ੍ਰੰਥੀ ਸਾਹਿਬਾਨ ਨੇ, ਜਾਂ ਜਿਹੜੇ ਵੀ ਉੱਥੇ ਕੰਮਕਾਜ ਕਰਦੇ ਆ, ਉਹ ਕਿਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਹੱਕਾਂ ਦੇ ਲਈ ਉਦੋਂ ਖੜਨਗੇ, ਜੇ ਕਿਤੇ ਮੌਕਾ ਜਿਹੜਾ ਉਹ ਆਊਗਾ। ਇਹ ਜ਼ਰੂਰ ਸਿੱਖਣ ਵਾਲੀਆਂ ਚੀਜ਼ਾਂ ਨੇ ਜੀ। ਪਰ ਅਮਰੀਕਾ ਦੇ ਵਿੱਚ ਸਾਰੇ ਲੋਕ ਇਹ ਕਹਿੰਦੇ ਆ ਵੀ ਜਿਹੜੇ ਡਰੱਗ ਡੀਲਰਸ ਆ, ਜਿਹੜੇ ਕਾਰਟੇਲਸ ਆ, ਜੇ ਕ੍ਰਿਮੀਨਲਸ ਆ, ਉਹਨਾਂ ਨੂੰ ਜ਼ਰੂਰ ਨਹੀਂ, ਉਹ ਤਾਂ ਹੈ ਹੀ ਆ ਜੀ। ਉਹ ਤਾਂ ਕੋਈ ਵੀ ਨਹੀਂ ਮੁੱਕਰਦਾ, ਉਹ ਤਾਂ ਸਾਰੇ ਜਾਣੇ ਚਾਹੁੰਦੇ ਵੀ ਨਹੀਂ ਆ ਵੀ ਕੋਈ ਇਦਾਂ ਦਾ ਕ੍ਰਿਮੀਨਲ, ਇਦਾਂ ਦਾ ਅਨਸਰ ਆ ਉੱਥੇ ਰਵੇ। ਪਰ ਉਸ ਦੀ ਕਹਿ ਲਓ ਵੀ ਜਿੱਦਾਂ ਇਹ ਰੌਲਾ ਤਾਂ ਇਹੀ ਹੈ ਨਾ ਹਰਜੋਤ ਸਿੰਘ ਜੀ, ਵੀ ਉਸ ਦੀ ਆੜ ਦੇ ਵਿੱਚ ਬਾਕੀ ਵੀ ਵਿਚਾਰੇ ਜਿਹੜੇ ਉਹ ਹੁੰਦੇ ਆ, ਆਟੇ ਦੇ ਨਾਲ ਘੁਣ ਵੀ ਪਿਸ ਜਾਂਦਾ ਆ। ਉਹ ਜਿਹੜੀ ਗੱਲ ਇਸ ਟਾਈਮ ਬਣੀ ਪਈ, ਲੋਕੀ ਉਸ ਗੱਲੋਂ ਜਿਹੜੇ ਉਹ ਜ਼ਿਆਦਾ ਘਬਰਾਏ ਪਏ ਨੇ ਜੀ। ਜੀ। ਪਨਾਮਾ ਦੇ ਸੰਬੰਧ ਦੇ ਵਿੱਚ ਪਨਾਮਾ ਕਨਾਲ ਦੀ ਜੋ ਇਸ਼ੂ ਚੱਲ ਰਿਹਾ ਹੈਗਾ, ਪਨਾਮਾ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਪਨਾਮਾ ਕਨਾਲ US ਨੇ ਸਾਨੂੰ ਗਿਫਟ ਨਹੀਂ ਦਿੱਤਾ ਸੀਗਾ। ਸੋ ਪਨਾਮਾ ਕਨਾਲ ਵਾਲਾ ਜਿਹੜਾ ਕਾਫੀ ਵੱਡਾ ਇਸ਼ੂ ਬਣ ਚੁੱਕਾ ਹੈਗਾ ਆ। ਟਰੰਪ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਪਨਾਮਾ ਨੇ ਆਪਣਾ ਉਹ ਵਾਅਦਾ ਤੋੜ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਉਹ ਨਿਊਟਰਲ ਰਹਿਣਗੇ। ਚਾਈਨਾ ਕਹਿੰਦੇ ਵੀ ਆਪਰੇਟ ਕਰ ਰਿਹਾ ਪਨਾਮਾ ਕਨਾਲ ਨੂੰ, ਹਾਲਾਂਕਿ ਇਹਦੇ ਚ ਬਹੁਤਾ ਸੱਚ ਨਹੀਂ, ਪਰ ਜੋ ਉੱਥੇ ਦੇ 2 ਪੋਰਟ ਆ ਉਹ ਹਾਂਗਕਾਂਗ ਕਰ ਰਿਹਾ ਹੈਗਾ ਆਪਰੇਟ, ਤੇ ਅਲਟੀਮੇਟਲੀ ਹਾਂਗਕਾਂਗ ਨੂੰ ਚਾਈਨਾ ਵਾਲੇ ਆਪਣਾ ਹਿੱਸਾ ਸਮਝਦੇ ਆ, ਤੇ 2 ਜਿਹੜੀਆਂ ਉੱਥੋਂ ਲਾਈਨਸ ਹੈਗੀਆਂ ਆ ਉਹ ਚਾਈਨਾ ਨੂੰ ਉਹਨਾਂ ਨੇ ਦਿੱਤੀਆਂ ਆ। ਸੋ ਪਨਾਮਾ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਮਾਹੌਲ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਜ਼ਿਆਦਾ ਜਿਹੜਾ ਗਰਮ ਹੋਊਗਾ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਸਟਿਸ ਡਿਪਾਰਟਮੈਂਟ ਕਿਹੜਾ ਐਕਸ਼ਨ ਲੈਣ ਜਾ ਰਿਹਾ ਹੈ ਡੈਪੂਟੇਸ਼ਨ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਐਨਫੋਰਸਮੈਂਟ ਅਧਿਕਾਰੀਆਂ ਦੇ ਉੱਤੇ, ਜਿਹੜਾ ਉਹ ਲੈ ਕੇ ਉਹ ਇੱਕ ਵੱਡੀ ਜਿਹੜੀ ਖਬਰ ਇਸ ਟਾਈਮ ਬ੍ਰੇਕਿੰਗ ਨਿਊਜ਼ ਆ ਰਹੀ ਆ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੁੜੇ ਰਹੋ ਇੱਧਰ ਪੰਜਾਬੀ ਰੇਡੀਓ USA ਦੇ ਨਾਲ। ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਜੁੜਦੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਜੋ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਗੱਲ ਕਰੀਏ, ਜਸਟਿਸ ਡਿਪਾਰਟਮੈਂਟ ਨੇ ਜਿਹੜਾ ਇਹ ਹੁਣ ਜਾਣਕਾਰੀ ਦਿੱਤੀ ਹੈ, ਇੱਕ ਮੈਮੋ ਜਿਹੜਾ ਵਾਸ਼ਿੰਗਟਨ ਪੋਸਟ ਨੂੰ ਮਿਲਿਆ ਆ, ਉਹਦੇ ਵਿੱਚ ਕਹਿੰਦੇ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਟਾਈਮ ਐਕਟਿੰਗ ਡਿਪਟੀ ਅਟਾਰਨੀ ਜਨਰਲ ਐਮਐਲ ਬੋਵ, ਉਹਨਾਂ ਨੇ ਸੁਪਰੀਮੇਸੀ ਕਲੌਜ਼ ਦੇ ਤਹਿਤ ਇਹ ਕਿਹਾ ਆ ਵੀ ਜਿਹੜੀਆਂ ਵੀ ਸਟੇਟ ਤੇ ਲੋਕਲ ਸਰਕਾਰਾਂ ਨੇ, ਐਕਟਰਸ ਨੇ, ਉਹਨਾਂ ਨੂੰ ਐਗਜ਼ੈਕਟਿਵ ਬ੍ਰਾਂਚ ਦੇ ਇਮੀਗ੍ਰੇਸ਼ਨ ਐਨਫੋਰਸਮੈਂਟ ਇਨੀਸ਼ੀਏਟਿਵ ਦੇ ਵਿੱਚ ਹਿੱਸਾ ਲੈਣਾ ਪਊਗਾ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਸਟਿਸ ਡਿਪਾਰਟਮੈਂਟ ਨੂੰ ਉਹਨਾਂ ਨੇ ਹਦਾਇਤਾਂ ਦਿੱਤੀਆਂ ਆ ਵੀ ਜਿਹੜਾ ਵੀ ਕੋਈ ਲੋਕਲ ਤੇ ਸਟੇਟ ਐਕਟਰ ਇਹਨਾਂ ਦੇ ਵਿੱਚ ਮਦਦ ਨਹੀਂ ਕਰਦਾ, ਅਬਸਟਰਕਟ ਕਰਦਾ ਆ, ਜਾਂ ਉਹਨਾਂ ਦੀ ਨਾਲ ਜਿਹੜਾ ਉਹ ਮਿਲ ਕੇ ਨਹੀਂ ਚੱਲ ਰਿਹਾ, ਕੰਪਲਾਈ ਨਹੀਂ ਕਰਦਾ, ਤਾਂ ਉਹਨੂੰ ਤੁਸੀਂ ਪ੍ਰੋਸੀਕਿਊਟ ਕਰੋ। ਇਹ ਹੁਣ ਨਵੇਂ ਤਰੀਕੇ ਦਾ ਇੱਕ ਕਹਿ ਲਓ ਵੀ ਸ਼ਿਕੰਜਾ ਹੋਰ ਕੱਸਣ ਜਾ ਰਹੇ ਆ। ਜਿੱਦਾਂ ਆਪਣੇ ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਿਟੀਜ਼ ਆ, ਉਹਨਾਂ ਨੇ ਇਹ ਜਿਹੜੇ ਡਾਇਰੈਕਟਿਵਸ ਆ ਉਹ ਲਿਆਂਦੇ ਆ ਵੀ ਅਸੀਂ ਫੈਡਰਲ ਜਿਹੜੀਆਂ ਅਥਾਰਟੀਜ਼ ਆ, ਆਈਸ ਹੋ ਗਿਆ, ਸੀਬੀਪੀ ਹੋ ਗਿਆ, ਉਹਨਾਂ ਦੀ ਮਦਦ ਨਹੀਂ ਕਰਾਂਗੇ ਮਾਸ ਡੈਪੂਟੇਸ਼ਨਸ ਦੇ ਵਿੱਚ। ਪਰ ਹੁਣ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਫੈਡਰਲ ਪ੍ਰੋਸੀਕਿਊਟਰਸ ਨੂੰ ਡਾਇਰੈਕਟਿਵ ਜਿਹੜਾ ਉਹ ਘੱਲਿਆ ਆ, ਉਹਦੇ ਨਾਲ ਇਹ ਕਹਿ ਰਿਹਾ ਵੀ ਜਿਹੜੇ ਵੀ ਨਾ ਕਰਦੇ ਨੇ ਜਾਂ ਅਬਸਟਰਕਟ ਕਰਦੇ ਨੇ, ਕੰਪਲਾਈ ਨਹੀਂ ਕਰਦੇ, ਤਾਂ ਤੁਸੀਂ ਉਹਨਾਂ ਨੂੰ ਵੀ ਚਾਰਜ ਕਰਕੇ ਜਿਹੜਾ ਅੰਦਰ ਕਰੋ ਤੇ ਉਹਨਾਂ ਉੱਤੇ ਜਿਹੜੇ ਚਾਰजेस ਜਿਹੜੇ ਉਹ ਲਾਏ ਜਾਣ, ਤਾਂ ਜੋ ਬਾਕੀਆਂ ਦੇ ਲਈ ਇੱਕ ਉਦਾਹਰਨ ਜਿਹੜੀ ਉਹ ਬਣ ਸਕੇ। ਸੋ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਇੱਕ ਪਰਸਨਲ ਡਿਫੈਂਸ ਲਾਇਰ ਆ, ਉਹਨਾਂ ਨੂੰ ਹੁਣ ਇਹਨਾਂ ਨੇ ਐਕਟਿੰਗ ਜਿਹੜਾ ਡਿਪਟੀ ਅਟਾਰਨੀ ਜਨਰਲ ਆ ਉਸ ਦੇ ਤੌਰ ਦੇ ਉੱਤੇ ਲਾਇਆ ਆ ਬੋਬ ਨੇ। ਉਹ ਕਹਿੰਦੇ ਵੀ ਫੈਡਰਲ ਲਾ ਪ੍ਰੋਹਿਬਿਟ ਕਰਦਾ ਆ ਸਟੇਟ ਤੇ ਲੋਕਲ ਐਕਟਰਸ ਨੂੰ ਰਜਿਸਟ ਕਰਨ ਦੇ ਵਿੱਚ, ਅਬਸਟਰਕਟ ਕਰਨ ਦੇ ਲਈ, ਜਾਂ ਫੇਲ ਕਰਦੇ ਆ ਜੇ ਕੰਪਲਾਈ ਕਰਨ ਤੋਂ ਜਿਹੜੀ ਲਾਫੁਲ ਮਾਈਗ੍ਰੇਸ਼ਨ ਰਿਲੇਟਡ ਕਮਾਂਡਸ ਆ
ਉਸ ਨੂੰ ਜਿਹੜਾ ਉਹ ਲੈ ਕੇ ਸੋ ਬੋਬ ਨੇ ਹੁਣ ਆਰਡਰ ਕੀਤਾ ਹੈ US ਅਟਾਰਨੀਜ਼ ਨੂੰ ਵੀ ਉਹ ਮੁਲਕ ਭਰ ਦੇ ਵਿੱਚ ਇਨਵੈਸਟੀਗੇਟ ਕਰਨ ਉਹ ਸਾਰੇ ਇਨਸੀਡੈਂਟ ਜਿਨ੍ਹਾਂ ਦੇ ਵਿੱਚ ਅਜਿਹਾ ਮਿਸਕੰਡਕਟ ਹੋਇਆ ਆ, ਤਾਂ ਜੋ ਉਹਨਾਂ ਦੀ ਇਵੈਂਚੁਅਲੀ ਜਿਹੜੀ ਪ੍ਰੋਸੀਕਿਊਸ਼ਨ ਆ ਉਹ ਕੀਤੀ ਜਾ ਸਕੇ। ਸੋ ਕਹਿੰਦੇ ਵੀ ਇਹ ਜੇ ਇਸ ਦੇ ਵਿੱਚ ਉਹ ਦੋਸ਼ ਸਾਬਤ ਹੁੰਦੇ ਆ ਉਹਨਾਂ ਅਧਿਕਾਰੀਆਂ ਦੇ ਉਲਟ, ਤਾਂ ਉਹਨਾਂ ਨੂੰ ਪ੍ਰਿਜ਼ਨ ਟਰਮਸ ਤੋਂ ਲੈ ਕੇ ਜਿਹੜੇ ਫਾਈਨਸ ਆ ਉਹ ਸਾਰਾ ਕੁਝ ਉਹ ਝੱਲਣਾ ਪੈ ਸਕਦਾ ਹੈਗਾ ਆ। ਪਰ ਜਿਹੜੀ ਫੈਡਰਲਿਜ਼ਮ ਦੇ ਢਾਂਚੇ ਦੇ ਵਿੱਚ ਇਹ ਵੀ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਖਤਿਆਰ ਹੈਗਾ ਆ ਸੂਬਿਆਂ ਦੇ ਕੋਲ, ਸਟੇਟਸ ਦੇ ਕੋਲ, ਸਿਟੀਜ਼ ਦੇ ਕੋਲ ਵੀ ਉਹ ਆਪਣੇ ਪੱਧਰ ਦੇ ਉੱਤੇ ਵੀ ਜਿਹੜਾ ਆ ਉਹ ਫੈਸਲੇ ਲੈ ਸਕਦੇ ਆ। ਸੋ ਕਹਿੰਦੇ ਵੀ ਇਸ ਦੇ ਉਲਟ ਆਲਰੇਡੀ ਬਹੁਤ ਸਾਰੇ ਜਿਹੜੀਆਂ ਖਾਸ ਕਰਕੇ ਸੈਂਚੁਰੀ ਸਿਟੀਜ਼ ਆ ਜਾਂ ਡੈਮੋਕ੍ਰੇਟ ਲੈਡ ਸਿਟੀਜ਼ ਆ ਜਾਂ ਉਹਨਾਂ ਦੇ ਅਟਾਰਨੀ ਜਨਰਲਸ ਆ, ਉਹ ਇਸ ਦੇ ਉਲਟ ਲਾਸੂਟ ਵਗੈਰਾ ਜਿਹੜੇ ਉਹ ਕਰ ਸਕਦੇ ਆ। ਜਿੱਦਾਂ ਆਲਰੇਡੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਖੋਈ ਆ ਟਰੰਪ ਹੋਣਾ ਨੇ, ਉਸ ਦੇ ਉਲਟ ਬਹੁਤ ਸਾਰੀਆਂ ਜਿਹੜੇ ਸੂਬਿਆਂ ਨੇ ਲਾਸੂਟ ਜਿਹੜੇ ਉਹ ਦਰਜ ਕਰ ਦਿੱਤੇ ਆ। ਸੋ ਉਹਦਾ ਵੀ ਹੁਣ ਬਹੁਤ ਵੱਡਾ ਇੱਕ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਜਿਹੜਾ ਰੌਲਾ ਆ ਉਹ ਨਾਲ ਦੇ ਨਾਲ ਪਿਆ ਹੋਇਆ ਆ। ਬਿਲਕੁਲ, ਇਹ ਕੁਝ ਮਿੰਟ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਇਹ ਸਾਰੀ ਰਿਪੋਰਟ ਜਸਟਿਸ ਡਿਪਾਰਟਮੈਂਟ ਦੇ ਐਕਸ਼ਨਸ ਕੀ ਹੋਣਗੇ ਉਹਦੇ ਬਾਰੇ ਛਾਪੀ ਹੈਗੀ ਆ। ਅਗਲੀ ਜਿਹੜੀ ਗੱਲਬਾਤ ਆ, ਲਾਸ ਐਂਜਲਸ ਟਾਈਮਜ਼ ਨੇ ਅੱਜ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਜਿਹੜੀਆਂ ਬਾਰਡਰ ਪੈਟਰੋਲ ਏਜੰਟਸ ਵੱਲੋਂ ਰੇਡਸ ਪਈਆਂ ਸੀਆਂ ਉਹਦੇ ਨਾਲ ਤੇ ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਨਾਲ ਲੋਕਾਂ ਦੇ ਵਿੱਚ ਹਫੜਾ ਦਫੜੀ ਜਿਹੜੀ ਆ ਉਹ ਮਚੀ ਹੋਈ ਹੈਗੀ ਆ। ਜਨਵਰੀ 7 ਨੂੰ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਆ ਉਹਨਾਂ ਦੇ ਫੋਨ ਧੜਾ ਧੜ ਵੱਜਣ ਲੱਗ ਪਏ ਸੀ ਫਾਰਮ ਵਰਕਰ ਇਮੀਗ੍ਰੈਂਟਸ ਵੱਲੋਂ। ਉਹਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਵੀ ਇੱਥੇ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ। ਬਾਰਡਰ ਪੈਟਰੋਲ ਜਿਹੜਾ ਕਿ ਯੂਨਿਟ ਆ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦਾ, ਤੇ ਇਹ ਇਹਨਾਂ ਨੇ 300 ਮੀਲ ਦੂਰ ਜਿਹੜਾ ਆ ਐਲ ਸੈਂਟਰੋ ਤੋਂ ਉੱਥੇ ਆ ਕੇ ਬੇਕਰਸਫੀਲਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 3 ਦਿਨ ਲਗਾਤਾਰ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕੀਤਾ। 1000 ਤੋਂ ਵੱਧ ਲੋਕ ਅਰੈਸਟ ਕੀਤੇ ਗਏ ਆ ਲਾਸ ਐਂਜਲਸ ਟਾਈਮ ਦੇ ਮੁਤਾਬਕ। ਉਹਦੇ ਵਿੱਚੋਂ ਬਹੁਤਿਆਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ। 80 ਦੇ ਕਰੀਬ ਜਿਹੜੇ ਜਿਨ੍ਹਾਂ ਦੇ ਕੋਈ ਨਾ ਕੋਈ ਰੈਕਡ ਸੀਗਾ ਉਹਨਾਂ ਨੂੰ ਫੜ ਲਿਆ ਗਿਆ। ਪਰ ਸਭ ਤੋਂ ਵੱਡਾ ਇਸ਼ੂ ਇਹ ਆ ਵੀ ਕਹਿੰਦੇ ਵੀ ਯੂਜ਼ਲੀ ਜਦੋਂ ਆਈਸ ਜਾਂ ਬਾਰਡਰ ਪੈਟਰੋਲ ਏਜੰਟਸ ਆ ਉਹ ਉਹਨਾਂ ਦੇ ਕੋਲ ਜਿਹੜੇ ਬੰਦੇ ਨੂੰ ਅਰੈਸਟ ਕਰਨਾ ਉੱਥੇ ਜਾਂਦੇ ਆ, ਨਾ ਕਿ ਉਹਨਾਂ ਨੇ ਹਾਈਵੇ 99 ਉਹ ਵੀ ਕਹਿੰਦੇ ਤੜਕੇ 5 ਵਜੇ ਜਿਸ ਟਾਈਮ ਲੋਕ ਖੇਤਾਂ ਦੇ ਵਿੱਚ ਸੰਤਰੇ ਨਿੰਬੂ ਤੋੜਨ ਜਾਂਦੇ ਹੈਗੇ ਆ। ਸੋ ਇਹਦਾ ਅਸਰ ਕੀ ਪਿਆ, ਸਾਰੇ ਸਟੋਰ ਖਾਲੀ ਹੋ ਗਏ, ਖੇਤਾਂ ਦੇ ਵਿੱਚੋਂ ਲੋਕ ਕੰਮ ਕਰਨ ਜਾਣੋਂ ਹਟ ਗਏ। ਲੋਕਾਂ ਨੇ ਆਪਣੇ ਨਿਆਣੇ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਭੇਜਣੇ ਬੰਦ ਕਰ ਦਿੱਤੇ। ਪੂਰੀ ਤਰ੍ਹਾਂ ਜਿੱਦਾਂ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਇਹ ਡੈਡ ਟਾਊਨ ਬਣ ਗਿਆ। ਲਾਸ ਐਂਜਲਸ ਟਾਈਮਜ਼ ਇਹ ਰਿਪੋਰਟ ਕਰ ਰਹੀ ਹੈਗੀ ਆ। ਐਗਜ਼ੈਕਟਲੀ 78 ਲੋਕ ਉਹਨਾਂ ਨੇ ਅਰੈਸਟ ਕੀਤੇ ਆ। 1000 ਪਹਿਲਾਂ ਫੜੇ ਸੀ ਪਰ ਬਾਅਦ ਚ ਛੱਡ ਦਿੱਤੇ ਗਏ। ਪਰ ਬਿਹੇਵੀਅਰ ਇਸ ਤਰ੍ਹਾਂ ਦਾ ਸੀ ਵੀ ਇੱਕ ਬਾਰਡਰ ਪੈਟਰੋਲ ਏਜੰਟ ਨੇ ਇੱਕ ਟਰੱਕ ਜੋ ਛੋਟਾ ਸਮਾਲ ਟਰੱਕ ਆ ਪਿਕਅਪ ਉਸ ਨੂੰ ਰੋਕਿਆ ਤੇ ਉਹਦੇ ਡਰਾਈਵਰ ਨੂੰ ਕਿਹਾ ਵੀ ਪੇਪਰ ਦਿਖਾਲ। ਉਹਨੂੰ ਕਿਹਾ ਵੀ ਠੀਕ ਆ ਮੈਂ ਕੱਢਦਾ। ਇਨ ਦਾ ਮੀਨ ਟਾਈਮ ਇੱਕ ਕਹਿੰਦਾ ਬਾਰਡਰ ਪੈਟਰੋਲ ਏਜੰਟ ਨੇ ਉਹਦੇ ਟਾਇਰ ਸਲੈਸ਼ ਕਰਨੇ ਸ਼ੁਰੂ ਕਰ ਦਿੱਤੇ, ਪਾੜ ਤੇ ਉਹ ਬਾਅਦ ਦੇ ਵਿੱਚ ਉਹਨੂੰ ਛੱਡ ਵੀ ਦਿੱਤਾ ਗਿਆ। ਹਾਲਾਂਕਿ ਉਹ ਬੰਦਾ ਜਿਹੜਾ ਖੁਦ ਆਪ US ਦਾ ਸਿਟੀਜ਼ਨ ਸੀ ਜਿਹੜਾ ਉਸ ਪਿਕਅਪ ਦਾ ਡਰਾਈਵਰ ਸੀਗਾ। ਸੋ ਇਦਾਂ ਦਾ ਜਿਹੜਾ ਡਰ ਵਾਲਾ ਮਾਹੌਲ ਆ ਯੂਨਾਈਟਿਡ ਫਾਰਮ ਵਰਕਰਸ ਦੇ ਆਫੀਸ਼ੀਅਲਸ ਤੇ ਜਿਹੜੇ ਉਹਨਾਂ ਦੇ EMPLOYEES ਆ ਉਹ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ 200 ਲੋਕ ਜਿਹੜੇ ਡਿਟੇਨ ਕੀਤੇ ਗਏ ਸੀ ਉਹ ਪਹਿਲੇ 2 ਦਿਨਾਂ 'ਚ ਕੀਤੇ ਗਏ ਸੀ। ਟੋਟਲ 1000 ਦੇ ਕਰੀਬ ਲੋਕਾਂ ਨੂੰ ਇਸ ਜਿਹੜੀ ਬਾਰਡਰ ਪੈਟਰੋਲ ਏਜੰਸੀ ਆ ਉਹਨਾਂ ਵੱਲੋਂ ਡਿਟੇਨ ਕੀਤਾ ਗਿਆ ਸੀ। ਹੋਮ ਡਿਪੂ ਤੋਂ ਲੋਕਾਂ ਨੂੰ ਚੱਕਿਆ ਗਿਆ। ਰਾਊਟ ਜਿਹੜਾ 99 ਆ ਉੱਥੋਂ ਗਰੋਸਰੀ ਸਟੋਰਾਂ ਤੋਂ ਗੈਸ ਸਟੇਸ਼ਨਾਂ ਤੋਂ ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜੋ ਐਗਰੀਕਲਚਰ ਵਰਕਰਸ ਤੇ ਡੇ ਲੇਬਰਰਸ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਕੈਸੀ ਕਰੀਮਰ ਪ੍ਰੈਜ਼ੀਡੈਂਟ ਹੈਗੇ ਕੈਲੀਫੋਰਨੀਆ ਸਿਟਰਸ ਮਿਚਲ ਦੇ ਟ੍ਰੇਡ ਐਸੋਸੀਏਸ਼ਨ ਅਤੇ ਆਹੀ ਦਿਨ ਆ ਆਹੀ ਸਮਾਂ ਆ ਵੀ ਜਿਸ ਟਾਈਮ ਦੇ ਉੱਤੇ ਔਰੇਂਜਸ ਜਿਹੜੇ ਸੰਤਰੇ ਆ ਨਿੰਬੂ ਆ ਉਹਨਾਂ ਦੀ ਜਿਹੜੀ ਖੇਤੀਬਾੜੀ ਉਹਨਾਂ ਨੂੰ ਤੋੜਿਆ ਜਾਂਦਾ ਹੈਗਾ। ਤੇ ਜਿਹੜੇ ਲੋਕ ਕਹਿੰਦੇ ਵੀ 5 ਵਜੇ 6 ਵਜੇ ਤੜਕੇ ਉੱਠ ਕੇ ਕੰਮ ਨੂੰ ਜਾਂਦੇ ਆ ਉਹਨਾਂ 'ਚ ਕਿਹੜੇ ਲੋਕ ਹੋਊਗੇ ਜਿਹੜੇ ਵਾਇਲੈਂਟ ਕ੍ਰਾਈਮ ਕਰਨ ਵਾਲੇ ਆ ਜਾਂ ਡਰੱਗ ਡੀਲਰ ਆ। ਉਹ 5 ਜਾਂ 6 ਵਜੇ ਤੜਕੇ ਉੱਠ ਕੇ ਥੋੜ੍ਹਾ ਖੇਤਾਂ ਨੂੰ ਜਾਂਦੇ ਹੈਗੇ ਆ। ਸੋ ਇਹ ਐਂਟੋਨੀਓ ਡੇ ਲਿਓਰਾ ਬਰਸਟ ਕਰਕੇ ਇੱਕ ਸਪੋਕਸਮੈਨ ਹੈ UFW ਦੇ।
ਕਹਿੰਦੇ ਵੀ ਲੋਕਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਡਰ ਆ, ਬਹੁਤ ਜ਼ਿਆਦਾ ਫੀਅਰ ਹੈਗਾ, ਐਂਗਜ਼ਾਇਟੀ ਹੈਗੀ ਆ ਵੀ ਸਾਨੂੰ ਕਿਹੜੇ ਵੇਲੇ ਜਿਹੜਾ ਚੱਕਿਆ ਜਾਊਗਾ। ਕਰੀਮਰ ਐਸਟੀਮੇਟ ਕਰਦੇ ਵੀ 25% ਜਿਹੜੇ ਇਮੀਗ੍ਰੈਂਟ ਵਰਕਰਸ ਆ ਉਹ ਘਰਾਂ ਦੇ ਵਿੱਚ ਹੀ ਰਹੇ ਪਹਿਲੇ 2 ਦਿਨ, ਤੇ ਉਹ ਤੋਂ ਬਾਅਦ 75% ਵਰਕਰ ਆਪਣੇ ਘਰਾਂ 'ਚ ਰਹੇ ਜਨਵਰੀ 10 ਤੱਕ। ਹਾਲਾਂਕਿ ਇਹ ਬਾਰਡਰ ਪੈਟਰੋਲ ਵਾਲੇ ਜਿਹੜੇ ਸੀ ਐਲ ਸੈਂਟਰੋ ਤੋਂ ਆਏ ਸੀ, ਜਨਵਰੀ 10 ਤੋਂ ਬਾਅਦ ਇਹ ਜੋ ਵਾਪਸ ਆ ਐਲ ਸੈਂਟਰੋ ਨੂੰ ਗਏ ਹੈਗੇ ਆ। ਜਿਹੜੇ ਸਪੈਨਿਸ਼ ਮੂਲ ਦੇ ਲੋਕਾਂ ਦੇ ਫੂਡ ਟਰੱਕ ਸੀ, ਉਹਨਾਂ ਦੇ ਸਟੋਰ ਸੀ, ਉੱਥੇ ਤਾਂ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਖਾਲੀ ਸੀ, ਕੋਈ ਵੀ ਉੱਥੇ ਤੁਹਾਨੂੰ ਦਿਸ ਨਹੀਂ ਰਿਹਾ ਸੀ ਵੀ ਕੋਈ ਬੰਦਾ ਉੱਥੇ ਆ ਰਿਹਾ ਕਿ ਨਹੀਂ ਆ ਰਿਹਾ। ਕੈਲੀਫੋਰਨੀਆ ਇਦਾਂ ਦੀ ਸਟੇਟ ਆ ਅਮਰੀਕਾ ਦੇ ਵਿੱਚ ਜਿਹੜੀ ਪੂਰੀ ਅਮਰੀਕਾ ਨੂੰ 90% ਔਰੇਂਜਸ, ਮੈਂਡਰਿਨਸ, ਲੈਮਨਸ ਤੇ ਗ੍ਰੇਪ ਫਰੂਟ ਪ੍ਰੋਵਾਈਡ ਕਰਦੀ ਆ, ਤੇ 20% ਜਿਹੜੇ ਫਾਰਮ ਵਰਕਰਸ ਆ 24,000 ਦੇ ਕਰੀਬ ਸਿਟਰਸ ਦੇ ਜਿਹੜੇ ਆ ਉਹਨਾਂ ਦੇ ਕੋਲ ਪੇਪਰ ਵਰਕ ਨਹੀਂ ਹੈਗਾ ਜਾਂ ਕਈ 2 ਨੰਬਰ ਦੇ ਵਿੱਚ ਕੰਮ ਕਰਦੇ ਆ, ਤੇ ਜੇ ਉਹ ਸਾਰੇ ਭੱਜ ਗਏ ਤੇ ਫਿਰ ਆਮ ਲੋਕਾਂ ਨੂੰ ਜਿਹੜਾ ਇਹ ਫਲ ਫਰੂਟ ਆ ਉਹ ਕਿੱਥੋਂ ਮਿਲੂਗਾ। ਕਹਿੰਦੇ ਵੀ 1 ਮਿਲੀਅਨ ਦੇ ਕਰੀਬ ਬੱਚੇ ਕੈਲੀਫੋਰਨੀਆ 'ਚ ਜਿਹੜੇ ਹੈਗੇ ਆ, ਉਹਨਾਂ ਚੋਂ 10% ਜਿਹੜੀ ਸਕੂਲ ਦੀ ਪੋਪੂਲੇਸ਼ਨ ਆ ਉਹਨਾਂ ਦੇ ਕੋਲ ਘੱਟੋ ਘੱਟ ਇੱਕ ਪੇਰੈਂਟ ਜਿਹੜਾ ਆ ਉਹ ਅਨਡਾਕੂਮੈਂਟਡ ਹੈਗਾ, ਤੇ 1,15,000 ਦੇ ਕਰੀਬ ਇਹ ਬਣਦੇ ਹੈਗੇ ਆ। ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਕੋਈ ਡਿਸਕਲੋਜ਼ ਨਹੀਂ ਕੀਤਾ ਵੀ ਉਹਨਾਂ ਨੇ ਇਹ ਆਥੋਰਾਈਜ਼ ਕੀਤੀ ਸੀ ਰੇਡ ਕਿਉਂ ਕੀਤੀ ਸੀ, ਹਾਲਾਂਕਿ ਇਹ ਟਰੰਪ ਹੋਣਾ ਦੇ ਚਾਰਜ ਲੈਣ ਤੋਂ ਪਹਿਲਾਂ ਜਿਹੜੀ ਆ ਰੇਡ ਇਹ ਕੀਤੀ ਗਈ ਹੈਗੀ ਆ। ਕਾਂਗਰਸਮੈਨ ਡੇਵਿਡ ਵਲਡਾਓ ਜੋ ਹੈਗੇ ਹੈਨਫੋਰਡ ਤੋਂ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਮੇਰੇ ਆਫਿਸ ਨੇ ਵੀ ਬਹੁਤ ਸਾਰੀਆਂ ਕਾਲਸ ਰਿਸੀਵ ਕੀਤੀਆਂ ਮੇਰੇ ਕਨਸਟੀਚੁਐਂਟਸ ਵੱਲੋਂ, ਤੇ ਉਹਨਾਂ ਦੇ ਪਰਿਵਾਰ ਜਿਹੜੇ ਡਰ ਰਹੇ ਹੈਗੇ ਆ ਵੀ ਮੈਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆ ਉਹਦੀ ਸਪੋਰਟ ਨਹੀਂ ਕਰਦਾ। ਹਾਂ, ਜਿਹੜੇ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਨੂੰ ਜ਼ਰੂਰ ਅਰੈਸਟ ਕਰੋ, ਪਰ ਜਿਹੜੇ ਆਮ ਲੋਕ ਕੰਮ ਕਰ ਰਹੇ ਹੈਗੇ ਆ ਉਹਨਾਂ ਨੂੰ ਤੁਸੀਂ ਨਾ ਡਰਾਓ। ਗ੍ਰੈਗਰੀ ਬੋਵਿਨ ਚੀਫ ਹੈਗੇ ਆ ਬਾਰਡਰ ਪੈਟਰੋਲ ਐਲ ਸੈਂਟਰੋ ਸੈਕਟਰ ਦੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਉਹਨਾਂ ਨੇ ਆਪਰੇਸ਼ਨ ਰਿਟਰਨ ਟੂ ਸੈਂਡਰ ਕਰਕੇ ਇਹ ਸ਼ੁਰੂ ਕੀਤਾ ਸੀ, ਜਿਹਦੇ ਵਿੱਚ 60 ਦੇ ਕਰੀਬ ਏਜੰਟਸ ਉਹ ਲਾਏ ਗਏ ਸੀਗੇ। ਸੋ ਹਾਲਾਂਕਿ ਜੋ ਬਾਰਡਰ ਪੈਟਰੋਲ ਕਲੇਮ ਇਹ ਕਰਦਾ ਆ ਵੀ ਵਿਦਿਨ 100 ਮਾਈਲਸ ਆਫ ਐਨੀ ਐਕਸਟਰਨਲ ਬਾਉਂਡਰੀ ਆਫ US ਉਹ ਸਰਚ ਕਰ ਸਕਦੇ ਹੈਗੇ ਆ, ਪਰ ਬਹੁਤ ਵੱਡੀ ਜਿਹੜੀ ਪੋਪੂਲੇਸ਼ਨ ਆ ਅਮਰੀਕਾ ਦਾ, ਜਿਹੜਾ 2 ਆਊਟ ਆਫ 3 ਲੋਕ ਜਿਹੜੇ ਰਹਿੰਦੇ ਆ ਉਹ ਵਿਦਿਨ 100 ਮਾਈਲ ਬਾਰਡਰ ਜ਼ੋਨ ਦੇ ਵਿੱਚ ਹੀ ਰਹਿੰਦੇ ਹੈਗੇ। ਜੀ ਬਿਲਕੁਲ, ਇਸ ਟਾਈਮ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਇਸ ਗੱਲੋਂ ਜਿਹੜੇ ਫਿਕਰਮੰਦ ਹੋਏ ਪਏ ਆ, ਕਹਿੰਦੇ ਵੀ ਜਿਹੜੇ ਲੇਬਰ ਵਰਕਰਸ ਦੇ ਉੱਤੇ ਵੀ ਜਿਹੜਾ ਕ੍ਰੈਕਡਾਊਨ ਦੀ ਇਹਨਾਂ ਨੇ ਗੱਲ ਕੀਤੀ ਆ ਵੀ ਸਾਡੀਆਂ ਜਿਹੜੀਆਂ ਕ੍ਰੌਪਸ ਆ ਉਹ ਹੁਣ ਰੌਟ ਹੋਣਗੀਆਂ, ਸੜਨਗੀਆਂ, ਗਲਣਗੀਆਂ ਜਦੋਂ ਉਸ ਨੂੰ ਤੋੜਨ ਦੇ ਲਈ, ਉਹਨੂੰ ਹਾਰਵੈਸਟ ਕਰਨ ਦੇ ਲਈ ਕੋਈ ਲੋਕ ਜਿਹੜੇ ਉਹ ਨਹੀਂ ਲੱਭਣਗੇ। ਫਲੋਰੀਡਾ ਦੇ ਵਿੱਚ ਇਸ ਤਰੀਕੇ ਦੀ ਹੀ ਕਹਿੰਦੇ ਵੀ ਛਾਪੇਮਾਰੀ ਤੇ ਇਸ ਤਰੀਕੇ ਦੀ ਜਿਹੜੀ ਸਖਤੀ ਲਿਆਂਦੀ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਵੀ ਫਲੋਰੀਡਾ 'ਚ ਕਹਿੰਦੇ ਕੰਮ ਕਰਨ ਵਾਲੇ ਬੰਦੇ ਹੀ ਜਿਹੜੇ ਉਹ ਨਹੀਂ ਲੱਭ ਰਹੇ। ਜਿਹੜੇ ਇੱਥੇ ਅਕਸਰ ਰੌਲਾ ਪਾਉਂਦੇ ਰਹਿੰਦੇ ਨਾ ਵੀ ਮਾਈਗ੍ਰੈਂਟਸ ਨੇ ਜਿਹੜੀਆਂ ਜੌਬਾਂ ਲੈ ਲਈਆਂ, ਪਰ ਆ ਜਿਹੜੇ ਬਾਕੀ ਇੱਥੇ ਦੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਗੋਰੇ ਵੀ ਆਖ ਦਿੰਦੇ ਆ, ਉਹ ਕੰਮ ਨਹੀਂ ਕਰਦੇ, ਉਹ ਵੈਲਫੇਅਰ ਤੇ ਜੀਣਾ ਗਿੱਝੇ ਪਏ ਨੇ। ਉਹਨਾਂ ਨੇ ਵੈਲਫੇਅਰ ਹੀ ਲੈਣੀ ਆ, ਉਹਨਾਂ ਨੇ ਕੰਮ ਨਹੀਂ ਕਰਨਾ, ਬਸ ਰੌਲਾ ਪਾਉਣਾ ਵੀ ਸਾਡਾ ਕੰਮ ਜਿਹੜਾ ਉਹਨਾਂ ਨੇ ਖੋਲਿਆ ਹੈਗਾ। ਕੰਮ ਨਾ ਮਿਲਣ ਕਰਕੇ ਕਹਿੰਦੇ ਵੀ ਉੱਥੇ ਦੇ ਕਿਸਾਨਾਂ ਨੂੰ ਬਹੁਤ ਵੱਡੀ ਮੁਸ਼ਕਲ ਆਈ। ਉੱਥੇ ਕੀ ਹੋਇਆ ਵੀ ਫਲੋਰੀਡਾ ਤੋਂ ਜਿਹੜੇ ਲੋਕ ਆ ਨੱਸ ਕੇ ਜਾਰਜੀਆ ਜਾਂ ਹੋਰ ਇਲਾਕਿਆਂ ਦੇ ਵਿੱਚ ਚਲੇ ਗਏ, ਜਿੱਥੇ ਉਹਨਾਂ ਨੂੰ ਇਹ ਪਤਾ ਸੀ ਵੀ ਇਸ ਤਰੀਕੇ ਦੀ ਸ਼ਾਇਦ ਛਾਪੇਮਾਰੀ ਜਿਹੜੀ ਉਹ ਨਹੀਂ ਹੋਊਗੀ। ਸੋ ਹੁਣ ਬਹੁਤ ਸਾਰੇ ਕਿਸਾਨ ਉਸੇ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਬੜੀ ਇੱਕ ਮੁਸ਼ਕਲ ਦੇ ਵਿੱਚ ਫਸੇ ਪਏ ਆ ਵੀ ਉਹਨਾਂ ਨੂੰ ਕੰਮ ਕਰਾਉਣ ਦੇ ਲਈ ਤੇ ਕ੍ਰੌਪਸ ਨੂੰ ਹਾਰਵੈਸਟ ਕਰਨ ਦੇ ਲਈ ਜਿਹੜੇ ਲੋਕ ਆ ਉਹ ਨਹੀਂ ਲੱਭ ਰਹੇ ਹੈਗੇ। H-2A ਜਿਹੜਾ ਗੈਸਟ ਵਰਕਰ ਵੀਜ਼ਾ ਹੁੰਦਾ ਆ, ਉਹਦੇ ਤੇ ਆਉਂਦੇ ਨੇ ਲੋਕ, ਪਰ ਇੰਨੇ ਜ਼ਿਆਦਾ ਨਹੀਂ ਹੁੰਦੇ ਵੀ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਉਹ ਕਾਮੇ ਜਿਹੜੇ ਉਹਨਾਂ ਨੂੰ ਮਿਲ ਜਾਣ। ਸਭ ਨੂੰ ਹੀ ਪਤਾ ਆ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਅਮਰੀਕਾ 'ਚ ਲੋਕ ਰਹਿ ਰਹੇ ਨੇ, ਜਿਹੜਾ ਇਮੀਗ੍ਰੈਂਟ ਆਇਆ ਆ, ਉਹੀ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਕੰਮ ਜਿਹੜਾ ਉਹ ਕਰ ਰਿਹਾ ਹੁੰਦਾ ਆ। ਪਰ ਇਹ ਹੁਣ ਡਰ ਦੇ ਮਾਹੌਲ ਦੇ ਵਿੱਚ ਕੁਝ ਸਮਾਂ ਤਾਂ ਜਿਹੜਾ ਇਹਨਾਂ ਸਾਰਿਆਂ ਨੂੰ ਹੀ ਇਹ ਜਿਹੜੀਆਂ ਮੁਸ਼ਕਲਾਂ ਆ ਜਿਹੜੀਆਂ ਝੱਲਣੀਆਂ ਪੈਣਗੀਆਂ, ਇਹ ਲੰਮਾ ਸਮਾਂ ਚੱਲਦੀਆਂ ਆ ਜਾਂ ਥੋੜੇ ਸਮੇਂ ਲਈ ਆ,
ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਲਾਸ ਐਂਜਲਸ ਟਾਈਮ ਨੇ ਐਂਡ ਦੇ ਵਿੱਚ ਜਿਹੜਾ ਆਰਟੀਕਲ ਅੱਜ ਲਿਖਿਆ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜਾ ਅਰਨੈਸਟੋ ਕੈਂਪਸ ਜਿਹੜਾ ਉਸ ਪਿਕਅਪ ਦਾ ਡਰਾਈਵਰ ਸੀ ਜੋ ਗਾਰਡਨਿੰਗ ਸਰਵਿਸ ਕਰਦਾ ਆ, US ਸਿਟੀਜ਼ਨ ਆ, ਨੈਚੁਰਲਾਈਜ਼ਡ 10 ਸਾਲਾਂ ਤੋਂ ਵੱਧ ਆ। ਉਹਨੇ ਜਿਹੜਾ ਲੋਕਲ KGET TV ਆ ਉਹਦੇ ਨਾਲ ਇੰਟਰਵਿਊ ਵੀ ਕੀਤੀ ਆ। ਉਹਨੇ ਕਿਹਾ ਵੀ ਜਦੋਂ ਮੈਨੂੰ ਰੋਕਿਆ ਗਿਆ, ਮੇਰੇ ਨਾਲ ਦੇ ਬੰਦੇ ਨੂੰ ਪੇਪਰ ਮੰਗੇ ਗਏ ਤੇ ਕਹਿੰਦਾ ਵੀ ਮੈਂ ਕਿਹਾ ਵੀ ਇਹ ਜਿਹੜਾ ਨਾਲ ਦਾ ਮੇਰੇ ਬੰਦਾ EMPLOYEE ਆ ਉਸਨੇ ਆਲਰੇਡੀ ਅਸਾਈਲਮ ਅਪਲਾਈ ਕੀਤਾ ਤੇ ਉਹਦੀ ਹੀਅਰਿੰਗ ਆਉਣ ਵਾਲੀ ਹੈਗੀ ਆ। ਪਰ ਸੇਮ ਟਾਈਮ ਤੇ ਇੱਕ ਏਜੰਟ ਨੇ ਉਹਦੇ ਜਿਹੜੇ ਟਾਇਰ ਸਲੈਸ਼ ਕਰ ਦਿੱਤੇ ਤੇ ਜਦੋਂ ਡਰਾਈਵਰ ਕੈਂਪਸ ਨੇ ਏਜੰਟ ਨੂੰ ਪੁੱਛਿਆ ਵੀ ਤੂੰ ਕਾਹਤੇ ਮੇਰੇ ਯਾਰ ਟਾਇਰ ਸਲੈਸ਼ ਕੀਤੇ ਆ, ਕਹਿੰਦਾ ਵੀ ਆਈ ਐਮ ਨਾਟ ਗੋਇੰਗ ਟੂ ਆਰਗੂ ਵਿਦ ਯੂ ਡਿਡ ਵਾਟ ਯੂ ਡਿਡ, ਆਈ ਡਿਡ ਵਾਟ ਆਈ ਡਿਡ। ਸੋ ਬਾਅਦ ਦੇ ਵਿੱਚ ਉਹਨਾਂ ਨੇ ਵੈਰੀਫਾਈ ਵੀ ਕੀਤਾ ਵੀ ਉਹ US ਸਿਟੀਜ਼ਨ ਸੀ ਤੇ ਉਸ ਨੂੰ ਕਹਿੰਦੇ ਵੀ ਅਸੀਂ ਅਰੈਸਟ ਇਸ ਕਰਕੇ ਕੀਤਾ ਸਸਪੀਸ਼ਨ ਆਫ ਏਲੀਅਨ ਸਮਗਲਿੰਗ ਤੇ ਕੈਂਪਸ ਨੂੰ 4 ਘੰਟਿਆਂ ਬਾਅਦ ਚ ਛੱਡ ਦਿੱਤਾ ਗਿਆ। ਸੋ ਜਿਹੜੀ ਮੈਂ ਪਹਿਲਾਂ ਸ਼ੁਰੂਆਤ ਦੇ ਵੇਲੇ ਜਦੋਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਉਸ ਵੀ ਤੁਸੀਂ ਜੀ ਏਲੀਅਨ ਸਮਗਲਿੰਗ ਕਰ ਰਹੇ ਹੈਗੇ ਵੀ ਕਾਰ 'ਚ ਜਾ ਰਹੇ ਆ 4 ਜਣੇ, ਆਪਣੇ ਵਰਗਾ ਕੋਈ ਬੰਦਾ ਆ, ਆਪਾਂ ਕਿਹੜੇ ਫੇਸ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਉਹਨੇ ਗੋਰੇ ਨੂੰ ਥੋੜਾ ਰੋਕਣਾ, ਹੁਣ ਕਿਸੇ ਨੂੰ ਰੋਕੂਗੇ ਤਾਂ ਸਾਡੇ ਵਰਗਿਆਂ ਨੂੰ ਹੀ ਨਾ ਜਿਨ੍ਹਾਂ ਦੇ ਕਲਰ ਜਿਹੜੇ ਹੈਗੇ ਆ ਉਸ ਹਿਸਾਬ ਨਾਲ ਤੇ ਪ੍ਰੋਫਾਈਲ ਕੀਤਾ ਜਾਊਗਾ, ਡਿਸਕ੍ਰਿਮੀਨੇਸ਼ਨ ਜਿਹਨੂੰ ਕਹਿ ਦਿੰਦੇ ਆ। ਹਾਂਜੀ ਜੀ, ਸੋ ਉਸ ਕਰਕੇ ਜਿਹੜੇ ਆ ਉਹ ਕਹਿੰਦੇ ਵੀ ਏਲੀਅਨ ਸਮਗਲਿੰਗ ਦੇ ਵਿੱਚ ਮੈਂ ਤੁਹਾਨੂੰ ਰੋਕਿਆ ਸੀ, 4 ਘੰਟੇ ਉਹਨੂੰ ਫੜ ਕੇ ਉਹਦੇ ਟਰੱਕ ਦੇ ਟਾਇਰ ਵੀ ਸਲੈਸ਼ ਕਰਤੇ, ਬਾਅਦ ਚ ਛੱਡਿਆ ਗਿਆ। ਇਹ ਹੁਣ ਦੇਖੋ ਹਰਜੋਤ ਸਿੰਘ ਜੀ, ਇਹੋ ਜਿਹੀਆਂ ਖਬਰਾਂ ਨਾਲ ਡਰ ਦਾ ਮਾਹੌਲ ਕਿੱਦਾਂ ਹੋਣਾ ਜੀ। ਉਹ ਹੁਣ ਤੁਹਾਡੇ ਨਾਲ ਕੋਈ ਗੱਡੀ ਜਾ ਕੇ ਬਹਿੰਦਾ, ਹੁਣ ਤੁਸੀਂ ਪਹਿਲਾਂ ਕਾਗਜ਼ ਚੈੱਕ ਕਰਨੇ ਆ ਜੀ। ਹੁਣ ਤੁਹਾਡੇ ਰਿਸ਼ਤੇਦਾਰ ਆ, ਦੋਸਤ ਮਿੱਤਰ ਆ, ਕਿੰਨੇ ਆ, ਕਿੱਦਾਂ ਦਾ ਮਾਹੌਲ ਜਿਹੜਾ ਇੱਥੇ ਸਿਰਜ ਹੋ ਰਿਹਾ ਆ। ਇਹ ਇੱਕ ਨਵੇਂ ਤਰੀਕੇ ਦੀ ਜਿਹੜੀ ਇਸ ਟਾਈਮ ਕਹਿੰਦੇ ਵੀ ਸਵੇਰ ਚੜੀ ਆ, ਇਹਦਾ ਹੁਣ ਅੱਗੇ ਪਤਾ ਨਹੀਂ ਕੀ ਜਿਹੜਾ ਬਣਨਾ ਆ। ਬੱਦਲ ਜਿਹੜੇ ਬਹੁਤ ਜ਼ਿਆਦਾ ਇਸ ਟਾਈਮ ਕਹਿ ਲਓ ਵੀ ਛਾਏ ਪਏ ਨੇ, ਕਦੋਂ ਛੱਟਣਗੇ, ਕਦੋਂ ਇਹ ਹੋਊਗਾ, ਇਹ ਸਾਰੀਆਂ ਚੀਜ਼ਾਂ। ਪਰ ਚਲੋ ਕੋਈ ਨਹੀਂ, ਸਾਰੇ ਲੋਕਾਂ ਨੇ ਵੋਟ ਪਾ ਕੇ ਉਹਨੂੰ ਜਿਤਾਇਆ ਤੇ ਹੁਣ ਉਹਦੇ ਨਤੀਜੇ ਵੀ ਜਿਹੜੇ ਆ ਉਹਦੇ ਨਾਲ ਦੇ ਨਾਲ ਹੀ ਆ। ਕੁਛ ਜਿਹੜੇ ਕਿਸੇ ਨੂੰ ਆਪ ਨੂੰ ਭੁਗਤਣੇ ਪੈਣਗੇ ਜਾਂ ਕਈਆਂ ਨੂੰ ਕਿਸੇ ਹੋਰ ਨੂੰ ਭੁਗਤਣੇ ਪੈਣਗੇ, ਕਈਆਂ ਨੂੰ ਇਹ ਚੰਗੀ ਲੱਗੂਗੀ, ਕਈਆਂ ਨੂੰ ਇਹ ਚੀਜ਼ ਮਾੜੀ ਲੱਗੂਗੀ। ਇਹ ਦੋਨੋਂ ਪਾਸੇ ਹੀ ਜਿਹੜਾ ਕੰਮ ਚੱਲਣਾ ਹੀ ਚੱਲਣਾ ਹੈ ਜੀ। ਸੋ ਪਰ ਇਹ ਆ ਵੀ ਇਹ ਹੁਣ 100% ਮਾਹੌਲ ਜਿਹੜਾ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਪੂਰਾ ਜਿਹੜਾ ਡਰ ਵਾਲਾ ਆਉਂਦੇ ਕੁਛ ਮਹੀਨੇ ਤਾਂ ਜਿਹੜਾ ਇਦਾਂ ਦਾ ਹੀ ਰਹਿਣ ਵਾਲਾ ਹੈਗਾ ਆ। ਹੁਣ ਤੁਸੀਂ ਦੇਖੋ ਵੀ ਉਹ ਕਹਿੰਦੇ ਵੀ ਅਸੀਂ ਤਾਂ ਉਹਨਾਂ ਅਧਿਕਾਰੀਆਂ ਨੂੰ ਨਹੀਂ ਬਖਸ਼ਣਾ ਜਿਹੜੇ ਇਮੀਗ੍ਰੇਸ਼ਨ ਦੀ ਮਦਦ ਜਿਹੜੀ ਉਹ ਨਹੀਂ ਕਰਨਗੇ, ਚਾਹੇ ਉਹਨਾਂ ਦੇ ਆਪਣੇ ਆ, ਉਹਨਾਂ ਦੇ ਕਹਿ ਲਓ ਵੀ ਸਟੇਟਸ ਨੇ ਜਾਂ ਸਿਟੀਜ਼ ਨੇ ਖੁਦ ਫੈਸਲੇ ਲਏ ਆ ਵੀ ਭਾਈ ਅਸੀਂ ਇਹਨਾਂ ਦੇ ਨਾਲ ਮਦਦ ਜਿਹੜੀ ਉਹ ਨਹੀਂ ਕਰਨੀ। ਹੁਣ ਉਹਨਾਂ ਅਧਿਕਾਰੀਆਂ ਦੇ ਵੀ ਹੱਥ ਦੋਨੋਂ ਪਾਸੇ ਜਿਹੜੇ ਆ ਉਹ ਫਸ ਜਾਣੇ ਆ, ਕਿੱਧਰੇ ਪਾਸੇ ਨੂੰ ਜਿਹੜੇ ਉਹ ਖਿੱਚ ਹੋਣੇ ਆ। ਬਹੁਤ ਕੁਛ ਜਿਹੜਾ ਇੱਥੇ ਦੇਖਣ ਨੂੰ ਖਿੱਚੋਤਾਣ ਜਿਹੜੀ ਉਹ ਇਸ ਟਾਈਮ ਦੇਖਣ ਨੂੰ ਮਿਲੂਗੀ। ਤੇ ਇੱਕ ਜਾਂਦੇ ਗੁੱਡ ਖਬਰ ਜ਼ਰੂਰ ਦੱਸ ਦਿੰਦੇ ਆ ਵੀ ਇੱਕ ਜੁਆਇੰਟ ਵੈਂਚਰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਅਨਾਉਂਸ ਕੀਤਾ ਗਿਆ ਸਟਾਰਗੇਟ ਕਰਕੇ, ਜਿਹਦੇ ਵਿੱਚ ਚੈਟ GPT ਮੇਕਰ, OpenAI 3 ਦੁਨੀਆ ਦੇ ਅਮਰੀਕਾ ਦੇ ਜਿਹੜੇ ਅਮੀਰ ਆਦਮੀ ਹੈਗੇ ਆ, ਵੱਖ-ਵੱਖ ਕੰਪਨੀਆਂ ਦੇ, Oracle ਦੇ CEO ਸੀ, SoftBank ਦਾ CEO, AI ਦਾ, ਤੇ ਉਹਨਾਂ ਨੇ ਰਲ ਕੇ $500 ਬਿਲੀਅਨ ਪਲੈਜ ਕੀਤਾ ਹੈਗਾ ਆ ਵੀ ਅਮਰੀਕਾ ਦੇ ਵਿੱਚ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਇਨਵੈਸਟਮੈਂਟ ਦੇ ਵਿੱਚ ਇਹ ਮਨੀ ਨੂੰ ਇਨਵੈਸਟ ਕਰਨ ਜਾ ਰਹੇ ਆ। ਵੱਡਾ ਜਿਹੜਾ ਇਨਫਰਾਸਟਰਕਚਰ USA ਦੇ ਵਿੱਚ ਬਣਨਾ ਹੈਗਾ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਤੁਹਾਡੇ ਬੱਚੇ ਯੂਨੀਵਰਸਿਟੀ ਜਾਂਦੇ ਆ, ਕਾਲਜ ਜਾਂਦੇ, ਸਕੂਲ ਜਾਂਦੇ ਆ, ਇਸ ਵੇਲੇ ਮੇਨ ਫੋਕਸ ਤੁਹਾਡਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋਣਾ ਚਾਹੀਦਾ। ਇਹਦੇ ਵਿੱਚ ਜੌਬਸ ਆਉਣ ਵਾਲੇ ਸਮੇਂ 'ਚ ਬਹੁਤ ਆਉਣਗੀਆਂ। ਕੱਲ ਲੈਰੀ ਐਲੀਸਨ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਸੀ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਮੈਡੀਕਲ ਫੀਲਡ ਦੇ ਵਿੱਚ ਚੇਂਜ ਆ ਰਹੀ ਆ, ਵੀ ਕਿਤੇ ਰਿਮੋਟ ਏਰੀਏ ਦੇ ਵਿੱਚ ਮੰਨ ਲਓ ਵੀ ਕਿਸੇ ਰੂਰਲ ਏਰੀਏ ਦੇ ਵਿੱਚ ਇੱਕ ਮਾੜਾ ਜਿਹਾ ਡਾਕਟਰ ਵੀ ਰਹਿੰਦਾ ਆ, ਉਹ ਇਸ ਦੇ ਨਾਲ ਜਿਹੜਾ ਚਾਹੇ ਕੋਈ ਸਟੈਨਫੋਰਡ ਕੈਂਸਰ ਦਾ ਇਲਾਜ ਕਰਦਾ, ਚਾਹੇ ਉਹ ਪਿੰਡ 'ਚ ਕਰਦਾ, ਉਹਨੂੰ ਸੇਮ ਜਿਹੜੀ ਟੈਕਨੋਲੋਜੀ ਦੇ ਨਾਲ ਉਹ ਫਿਗਰ ਆਊਟ ਕਰ ਸਕਦਾ ਹੈਗਾ। ਸੇਮ ਟੈਕਨੋਲੋਜੀ ਦੇ ਨਾਲ ਕਿਹੜੇ ਜਿਹੜੇ ਦਵਾਈ ਵਰਤਣੀ ਆ, ਸਾਰਾ ਕੁਛ, ਇਹ ਬਹੁਤ ਕੁਛ ਜਿਹੜਾ ਚੇਂਜ ਹੋਣ ਜਾ ਰਿਹਾ। ਸੋ ਇਹ ਇੱਧਰ ਨੂੰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ 100,000 ਤੋਂ ਵੱਧ ਜੌਬਸ AI ਦੇ ਵਿੱਚ ਕ੍ਰੀਏਟ ਹੋਣਗੀਆਂ। ਬਹੁਤ ਸਾਰੀਆਂ ਲੂਜ਼ ਵੀ ਹੋਣਗੀਆਂ, ਪਰ ਇਸ ਫੀਲਡ ਦੇ ਵਿੱਚ ਕ੍ਰੀਏਟ ਹੋਣਗੀਆਂ। ਸੋ ਫੋਕਸ ਰੱਖੋ, ਆਪਣੇ ਬੱਚਿਆਂ ਨੂੰ ਜਿਹੜੇ ਇਸ ਫੀਲਡ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਇਨਵੋਲਵ ਕਰੋ। ਰਾਜਕਨਵੀਰ ਸਿੰਘ ਹੁਣੀ ਤੇ ਹਰਵਿੰਦਰ ਸਿੰਘ ਕੰਗ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਟੈਕਨੋਲੋਜੀ ਵਾਲਾ, ਉਹਦੇ ਵਿੱਚ ਦੱਸਦੇ ਆਏ ਹੈਗੇ ਆ।
ਸੋ ਵੱਧ ਤੋਂ ਵੱਧ ਉਸ ਪ੍ਰੋਗਰਾਮ ਨੂੰ ਵੀ ਦੇਖਿਆ ਕਰੋ, ਸੁਣਿਆ ਕਰੋ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਦੱਸ ਦਈਏ ਇਸ ਮਾਮਲੇ ਦੇ ਵਿੱਚ ਈਲਨ ਮਸਕ ਨਾਰਾਜ਼ ਆ, ਕਿਉਂਕਿ ਸੈਮ ਐਲਟਮੈਨ ਦੇ ਨਾਲ ਮਿਲ ਕੇ ਟਰੰਪ ਹੋਣਾ ਨੇ ਇਹ ਜਿਹੜਾ ਸਮਝੌਤਾ ਕੀਤਾ ਆ। ਸੋ ਇਹਨਾਂ ਦੀ ਆਪਸ ਦੇ ਵਿੱਚ ਕੁੰਡੀਆਂ ਵਾਂਗੂ ਸਿੰਘ ਫਸੇ ਨੇ, ਈਲਨ ਮਸਕ ਦੇ ਓਪਨ AI ਦੇ ਤੇ ਜਿਹੜਾ ਸੈਮ ਐਲਟਮੈਨ ਦੇ। ਤੇ ਹੁਣ ਦੇਖੋ ਉਹਦੇ ਵਿੱਚ ਕੀ ਬਣਦਾ। ਉਹ ਕਹਿੰਦਾ ਵੀ ਇਹਨਾਂ ਕੋਲ ਪੈਸੇ ਨਹੀਂ ਹੈਗੇ, ਇਹ ਐਵੇਂ ਜਿਹੜਾ ਰੌਲਾ ਜਿਹੜਾ ਉਹ ਪਾ ਰਹੇ ਆ। ਸੋ ਦੇਖੋ ਕੀ ਬਣਦਾ। ਇੱਕ ਹੋਰ ਚੀਜ਼ ਦੱਸ ਜਾਈਏ, ਜਿਹੜਾ ਲਿੰਕਨ ਰਾਈਲੀ ਸੀਗਾ, ਲਿੰਕਨ ਰਾਈਲੀ ਬਿੱਲ ਆ, ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਚ ਉਹਦੇ ਵਿੱਚ ਜਿਹੜੇ ਚੇਂਜਿਸ ਹੋਏ ਸੀ ਉਸ ਨੂੰ ਪਾਸ ਕਰਾਉਣ ਦੇ ਲਈ ਮੁੜ ਦੁਬਾਰਾ ਇਸ ਨੂੰ ਹਾਊਸ ਦੇ ਵਿੱਚ ਘੱਲਿਆ ਜਾਊਗਾ। ਤੇ ਹਾਊਸ ਚ ਪਾਸ ਹੋਣ ਤੋਂ ਬਾਅਦ ਕਹਿੰਦੇ ਵੀ ਇਹ ਜਲਦ ਹੀ ਸਾਈਨ ਹੋਣ ਦੇ ਲਈ ਟਰੰਪ ਹੋਣਾ ਹੋ ਜਾਊਗਾ ਤੇ ਟਰੰਪ ਹੁਣੀ ਝੱਟ ਇਸ ਦੇ ਤੇ ਸਾਈਨ ਕਰਨਗੇ। ਸੋ ਜਿਹੜਾ ਵੀ ਕੋਈ ਅਨਡਾਕੂਮੈਂਟਡ ਸ਼ਾਪ ਲਿਫਟਿੰਗ ਤੋਂ ਲੈ ਕੇ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਕੋਈ ਜੁਰਮ ਕਰਦਾ ਆ, ਉਹ ਡੈਪੋਟੇਸ਼ਨ ਦੇ ਲਈ ਕਹਿੰਦੇ ਵੀ ਐਲੀਜੀਬਲ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਉਸ ਦੇ ਤਹਿਤ, ਇਸ ਲਾਅ ਦੇ ਤਹਿਤ ਜਿਹੜਾ ਹੋ ਜਾਣਾ ਆ। ਸੋ ਮਾਹੌਲ ਹੋਰ ਪਾਸਿਓਂ ਵੀ ਜਿਹੜਾ ਆ ਉਹ ਨਾਲ ਦੇ ਨਾਲ ਲਾਅਜ਼ ਦੇ ਵਿੱਚ ਐਗਜ਼ੈਕਟਿਵ ਆਰਡਰਸ ਵੱਖਰੇ, ਇੱਕ ਕਾਨੂੰਨ ਦੇ ਰੂਪ ਦੇ ਵਿੱਚ ਵੀ ਇੱਕ ਪੱਕੇ ਤੌਰ ਦੇ ਉੱਤੇ ਡਿਪੋਰਟ ਕਰਨ ਦਾ ਇੱਕ ਰਾਹ ਆ ਉਹ ਨਵਾਂ ਹੋਣ ਜਾ ਰਿਹਾ ਆ। ਜਿੰਨੇ ਵੀ ਕ੍ਰਿਮੀਨਲਸ ਆ ਉਹ ਬਾਈ ਕ੍ਰਿਮੀਨਲ ਐਕਟੀਵਿਟੀ ਜਿਹੜੀ ਉਹ ਬੰਦ ਕਰੋ, ਸਿੱਧੇ ਹੋ ਕੇ ਜਿਹੜਾ ਉਹ ਲਾ ਅਬਾਈਡਿੰਗ ਬਣ ਕੇ ਜਿਹੜਾ ਉਹ ਕੰਮ ਕਰਨਾ ਜਿਹੜਾ ਉਹ ਸ਼ੁਰੂ। ਕੱਲਾ ਕ੍ਰਿਮੀਨਲ ਨਹੀਂ ਰਾਜਕਨਵੀਰ ਸਿੰਘ ਜੀ, ਛੋਟੀ ਜਿਹੀ ਚੋਰੀ ਵੀ ਕੀਤੀ। ਹਾਂਜੀ ਉਹੀ ਜਿਹੜਾ ਵੀ ਕੋਈ ਕ੍ਰਾਈਮ ਆ, ਮਤਲਬ ਬੇਸਿਕਲੀ ਕਿਸੇ ਵੀ ਤਰੀਕੇ ਦਾ ਕੋਈ ਕ੍ਰਾਈਮ ਆ ਵੀ ਉਹ ਕ੍ਰਾਈਮ ਕਰਨੇ ਬੰਦ ਕਰੋ। ਵੈਸੇ ਤਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ, ਪਰ ਜਿਨ੍ਹਾਂ ਦਾ ਹਜੇ ਇਮੀਗ੍ਰੇਸ਼ਨ ਦਾ ਕੋਈ ਪ੍ਰੋਬਲਮ ਚੱਲ ਰਹੀ ਹੈਗੀ ਆ, ਸਿਟੀਜ਼ਨ ਨਹੀਂ ਬਣੇ ਹੈਗੇ, ਉਹਨਾਂ ਲਈ ਬਹੁਤ ਖਤਰਨਾਕ ਆ, ਸਾਰਿਆਂ ਲਈ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੱਸ ਜਾਈਏ, ਥੋੜੇ ਜਿਹੜੇ ਕੁਛ ਹੀ ਕਹਿ ਲਓ ਵੀ ਦਿਨਾਂ ਦੇ ਵਿੱਚ ਚੇਂਜਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਕੱਲ ਫਰੈਜ਼ਨੋ ਦੀ ਨੇਬਰਹੁੱਡ ਐਪ ਦੇ ਉੱਤੇ ਇੱਕ ਜਿਹੜੀ ਪੋਸਟ ਆ ਉਹ ਦੇਖੀ ਗਈ, ਜਿਹੜੇ ਫਰੈਜ਼ਨੋ ਦੇ ਇਲਾਕੇ ਦੇ ਵਿੱਚ, ਕਲੋਵਿਸ ਦੇ ਇਲਾਕੇ ਦੇ ਵਿੱਚ ਜਿਹੜੀ ਉਹ ਪੋਸਟ ਸ਼ੇਅਰ ਹੋਈ ਸੀ। ਕਹਿੰਦੇ ਵੀ ਇੱਥੇ ਗੱਡੀਆਂ ਜਿਹੜੀਆਂ ਆ ਬਹੁਤ ਘੁੰਮ ਰਹੀਆਂ। ਉਹਨੇ ਸਪੈਸ਼ਲ ਜਿਹੜਾ ਲਿਖਿਆ ਸੀ ਕਹਿੰਦੇ ਹਰਿਆਣੇ ਵਾਲਾ, ਉਹਦੇ ਉੱਤੇ ਉਹਨਾਂ ਨੇ ਲਿਖਿਆ ਆ ਕੋਈ ਕਹਿੰਦੇ ਵੀ ਕੁੜੀ ਹੋਵੇ ਕੋਈ ਬੀਬੀ ਹੋਵੇ ਉਹਦਾ ਪਿੱਛਾ ਕਰਨੋਂ ਨਹੀਂ ਹਟਦੇ। ਇਹ ਮਾਹੌਲ ਜਿਹੜਾ ਆ ਨਾ ਵੇਖੀ ਜਾਵੇ ਸਾਫ਼ ਕਰ ਦੇਣੇ ਇਹਨਾਂ ਨੇ। ਹੁਣ ਇਹ ਹਾਲਾਤ ਬਹੁਤ ਚੇਂਜ ਹੋਣ ਜਾ ਰਹੇ ਆ। ਇਹ ਜਿਹੜੀਆਂ ਇਸ ਤਰੀਕੇ ਦੀਆਂ ਪੁੱਠੀਆਂ ਹਰਕਤਾਂ ਕਰਨੀਆਂ, ਈਵ ਟੀਜ਼ਿੰਗ, ਜਿਹੜੇ ਕਰਤੂਤਾਂ, ਸਟਾਕਿੰਗ ਬਹੁਤ ਵੱਡਾ ਕ੍ਰਾਈਮ ਆ ਯੂਐਸਏ, ਬਹੁਤ ਵੱਡਾ ਕ੍ਰਾਈਮ। ਪਤਾ ਨਹੀਂ ਵੀ ਸਟਾਕਿੰਗ ਕੀ ਹੁੰਦਾ। ਜੇ ਤੁਸੀਂ ਕਿਸੇ ਨੂੰ ਫੋਲੋ ਕਰ ਰਹੇ ਆ ਉਹਦੀ ਮਰਜ਼ੀ ਤੋਂ ਬਿਨਾਂ, ਉਹਨੂੰ ਸਟਾਕਿੰਗ ਕਹਿੰਦੇ ਆ। ਬਿਲਕੁਲ। ਤੇ ਉਹ ਕੰਮ ਕਹਿੰਦੇ ਵੀ ਬਹੁਤ ਜ਼ਿਆਦਾ ਨੇਬਰਹੁੱਡਸ 'ਚ ਹੋ ਰਿਹਾ। ਲੋਕ ਦੁਖੀ ਆਏ ਪਏ ਨੇ ਤੇ ਇਹਨਾਂ ਦੇ ਉੱਤੇ ਹੁਣ ਸ਼ਿਕੰਜਾ ਜਿਹੜਾ ਉਹ ਕੱਸਿਆ ਹੀ ਜਿਹੜਾ ਉਹ ਜਾਣਾ ਆ। ਆਪਾਂ ਨੂੰ ਦੱਸਿਆ ਹੀ ਆ ਟਿਰਕੀਆਣਾ ਹੋਣਾ ਨੇ, ਜਿਹੜੇ ਵਕੀਲ ਆ, ਵੀ ਕਿਸ ਤਰੀਕੇ ਦੇ ਪਹਿਲੋਂ ਨਹੀਂ ਸੀ ਉਹ ਜਿਹੜੇ ਕੇਸ ਸਾਹਮਣੇ ਆਉਂਦੇ, ਵੀ ਕਿੰਨੇ ਜ਼ਿਆਦਾ ਜਿਹੜੇ ਕ੍ਰਾਈਮ ਵਾਲੇ ਕੇਸ ਆ ਉਹ ਜਿਹੜੇ ਇਸ ਟਾਈਮ ਸਾਹਮਣੇ ਆ ਰਹੇ ਆ, ਵੀ ਇਦਾਂ ਦੀਆਂ ਪੁੱਠੀਆਂ ਹਰਕਤਾਂ ਕਰਨੋਂ ਭਾਈ ਬਾਜ ਆ ਜਾਓ। ਇਹ ਹੁਣ ਮਾਹੌਲ ਟੋਟਲੀ ਜਿਹੜਾ ਉਹ ਚੇਂਜ ਹੋ ਚੁੱਕਾ ਹੈਗਾ ਆ। ਤੇ ਇੱਥੇ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।